ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 3 ਤਰੀਕ ਆ ਤੇ ਦਿਨ ਜਿਹੜਾ ਆ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਕੋਲ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0573। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਵਾਸੀ ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਨਾ ਆ ਤਾਂ ਕਾਲ ਕਰੋ 8888889914। ਹਰਨੇਕ ਸਿੰਘ ਪਾਵਲਾ ਐਂਟਰਪ੍ਰਾਈਜ਼ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਰੀਅਲਟਰ ਕਮਲਜੀਤ ਕੌਰ ਇੰਡੀਆਨਾ। ਜੇ ਤੁਸੀਂ ਇੰਡੀਆਨਾ 'ਚ ਘਰ ਖਰੀਦਣਾ ਚਾਹੁੰਦੇ ਹੋ, ਵੇਚਣਾ ਚਾਹੁੰਦੇ ਹੋ, ਰੈਂਟਲ ਪ੍ਰਾਪਰਟੀਜ਼ ਬਾਏ ਕਰਨੀਆਂ ਆ, ਇਨਵੈਸਟਮੈਂਟ ਕਰਨੀ ਆ ਤਾਂ ਕਾਲ ਕਰੋ ਕਮਲਜੀਤ ਕੌਰ ਹੁਣਾਂ ਨੂੰ 3179099295 ਦੇ ਉੱਤੇ। ਤੇ ਰਸਟਿਕਾ ਕੇਕ ਐਂਡ ਬੇਕਰੀ ਕਲੋਵਿਸ ਦੇ ਵਿੱਚ ਲੋਕੇਟਡ ਨੇ। ਹਰ ਤਰ੍ਹਾਂ ਦੀ ਪਾਰਟੀ ਦੇ ਮੌਕੇ, ਓਕੇਜਨ ਦੇ ਮੌਕੇ ਤੁਸੀਂ ਇਹਨਾਂ ਦੇ ਕੋਲੋਂ ਕੇਕਸ ਬਣਵਾ ਸਕਦੇ ਹੋ, ਲੈ ਸਕਦੇ ਹੋ। ਕਸਟਮ ਕੇਕ ਵੀ ਬਣਾ ਕੇ ਦਿੰਦੇ ਨੇ, ਬਰਥਡੇ, ਵੈਡਿੰਗ ਕੇਕ, ਐਨੀਵਰਸਰੀ ਕੇਕਸ ਦੇ ਨਾਲ, ਤੇ ਇਹ ਐਗਲੈਸ ਕੇਕਸ ਵੀ ਬਣਾ ਕੇ ਦਿੰਦੇ ਨੇ। ਕਾਲ 5599407272 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ US ਦਾ ਜਿਹੜਾ ਹਾਊਸ ਆ ਉਹ ਓਪਨਿੰਗ ਡੇ ਆ ਉਹਨਾਂ ਦਾ ਅੱਜ, 119ਵੀਂ ਕਾਂਗਰਸ ਦਾ। ਤੇ ਰੋਲ ਕਾਲ ਆਰਡਰ ਤੋਂ ਬਾਅਦ ਜੋ ਅਰਦਾਸ ਹੁੰਦੀ ਆ, ਓਪਨਿੰਗ ਪ੍ਰੇਅਰ, ਤੇ ਉਸ ਤੋਂ ਬਾਅਦ ਇਲੈਕਟ੍ਰੋਨਿਕ ਵੋਟ ਦੇ ਨਾਲ ਕੋਰਮ ਪੂਰਾ ਕਰਨ ਦੇ ਲਈ ਜੋ ਆ ਇਹ ਅੱਜ ਸ਼ੁਰੂਆਤ ਹੋਈ ਹੈਗੀ ਆ। ਅੱਜ ਦਾ ਦਿਨ ਜੌਨਸਨ ਹੋਣਾ ਦੇ ਲਈ ਕਾਫੀ ਕ੍ਰਿਟੀਕਲ ਆ, ਕਿਉਂਕਿ ਹਾਊਸ ਸਪੀਕਰ ਦੀ ਜਿਹੜੀ ਸਿਲੈਕਸ਼ਨ ਆ ਉਹ ਅੱਜ ਹੋਣੀ ਹੈਗੀ ਆ। ਤੇ ਕਹਿੰਦੇ ਭਈ ਜੋ ਮਾਈਕ ਜੌਨਸਨ ਆ, ਰਿਪਬਲਿਕਨ ਨੋਮੀਨੀ ਹੈਗੇ ਆ, ਜੋ ਕਾਂਗਰਸ ਦੇ ਵਿੱਚ ਬੜੀ ਥਿਨ ਮੈਜੋਰਟੀ ਆ ਰਿਪਬਲਿਕਨਸ ਦੀ। ਤੇ ਮਾਈਕ ਜੌਨਸਨ ਹੁਣੀ ਲੂਜ਼ੀਆਨਾ ਦੇ ਰਿਪਬਲਿਕਨ ਆ, 2023 ਤੋਂ ਲੈ ਕੇ ਹੁਣ ਤੱਕ ਹਾਊਸ ਸਪੀਕਰ ਦੀ ਪੋਜੀਸ਼ਨ ਦੇ ਉੱਤੇ ਆ। ਇਹਨਾਂ ਨੇ ਕੈਬਰ ਮਕਾਰਥੀ ਉਹਨਾਂ ਨੂੰ ਬਾਹਰ ਕੱਢਿਆ ਸੀ ਤੇ ਉਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਸਪੋਰਟ ਕੀਤੀ ਸੀ। ਪਰ ਪਿਛਲੇ ਦਿਨਾਂ ਦੇ ਵਿੱਚ ਕ੍ਰਿਸਮਸ ਦੇ ਦੌਰਾਨ ਜਦੋਂ ਫੰਡਿੰਗ ਨੂੰ ਲੈ ਕੇ, ਗਵਰਨਮੈਂਟ ਫੰਡਿੰਗ ਨੂੰ ਲੈ ਕੇ, ਜੋ GOP ਦੇ ਬਹੁਤ ਸਾਰੇ ਹਾਈਐਸਟ ਰੈਂਕਿੰਗ ਜੋ ਕਾਂਗਰਸਮੈਨ ਹੈਗੇ ਆ, ਉਹ ਇਸ ਗੱਲ ਤੋਂ ਨਾਰਾਜ਼ ਸੀਗੇ। ਤੇ ਕਹਿੰਦੇ ਵੀ ਇੱਕ ਰਿਪਬਲਿਕਨ ਵੋਟ ਉਹ ਲੂਜ਼ ਕਰ ਸਕਦੇ ਹੈਗੇ ਆ। ਸੋ ਅੱਜ ਦਾ ਦਿਨ ਕਾਫੀ ਹੈਰਾਨੀਜਨਕ ਰਹੇਗਾ ਵੀ ਮਾਈਕ ਜੌਨਸਨ ਆਪਣੀ ਪੋਜੀਸ਼ਨ ਨੂੰ ਕਾਇਮ ਰੱਖਦੇ ਆ ਜਾਂ ਨਹੀਂ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਉਹਨਾਂ ਨੂੰ ਇਹ ਕਿਹਾ ਵੀ ਗੁੱਡ ਲੱਕ, ਤੇ ਦੇਖਦੇ ਆ ਵੀ ਕੀ ਬਣਦਾ ਆ। ਤੇ ਜੇ ਨਹੀਂ ਉਹ ਇਲੈਕਟ ਕਰ ਸਕਦੇ ਤੇ ਫਿਰ ਸਰਟੀਫਿਕੇਸ਼ਨ ਵੀ ਹੋਣੀ ਆ ਟਰੰਪ ਹੋਣਾ ਦੀ, ਜਿਹੜੀ 2024 ਦੀ ਇਲੈਕਸ਼ਨ ਵਿਕਟਰੀ ਆ, ਉਹਦਾ ਵੀ ਜਿਹੜਾ ਰੌਲਾ ਆ ਉਹ ਪੈ ਸਕਦਾ ਹੈਗਾ ਜੀ। ਵਕਤ ਲੱਗ ਸਕਦਾ ਹੈ, ਥੋੜ੍ਹਾ ਜ਼ਿਆਦਾ ਸਮਾਂ ਜਿਹੜਾ ਉਹ ਲੱਗ ਸਕਦਾ। ਪਿਛਲੀ ਵਾਰ ਵੀ ਸਪੀਕਰ ਚੁਣਨ ਦੇ ਲਈ ਕਾਫੀ ਲੰਮਾ ਸਮਾਂ ਜਿਹੜਾ ਉਹ ਲੱਗ ਗਿਆ ਸੀ। ਕੈਵਿਨ ਮਕਾਰਥੀ ਹੁਣਾਂ ਨੂੰ ਲਾਇਆ ਸੀ ਇਹਨਾਂ ਦੀ ਹੀ ਪਾਰਟੀ ਵਾਲੇ ਬੰਦਿਆਂ ਨੇ। ਉਹ ਤੋਂ ਬਾਅਦ ਦੇ ਵਿੱਚ ਫਿਰ ਇਵੈਂਚੁਅਲੀ ਮਾਈਕ ਜੌਨਸਨ ਕਈ ਚਿਰਾਂ ਬਾਅਦ ਜਾ ਕੇ, ਕਈ ਹਫ਼ਤਿਆਂ ਬਾਅਦ ਜਾ ਕੇ ਨਵੇਂ ਜਿਹੜੇ ਆ ਸਪੀਕਰ ਆ ਉਹ ਚੁਣੇ ਗਏ ਸੀਗੇ। ਜਿੱਦਾਂ ਦੱਸਿਆ ਵੀ ਟਰੰਪ ਹੁਣਾਂ ਨੇ ਇਹਨਾਂ ਦੇ ਹੱਕ ਦੇ ਵਿੱਚ ਸਮਰਥਨ ਦਿੱਤਾ ਹੈਗਾ ਆ। ਪਹਿਲਾ ਰਾਊਂਡ ਉਹ ਲੂਜ਼ ਕਰ ਗਏ ਨੇ। ਸੋ ਇਹ ਜਿਹੜੀ ਲੇਟੈਸਟ ਨਿਊਜ਼ ਜਿਹੜੀ ਉਹ ਆਈ ਆ, ਸੋ ਕਹਿੰਦੇ ਵੀ ਇਟਸ ਨਥਿੰਗ। ਸੋ ਕਹਿੰਦੇ ਵੀ ਇਹ ਪਾਰਟ ਆਫ ਦਾ ਪ੍ਰੋਸੈਸ ਹੈਗਾ ਆ। ਇਹ ਹੁਣੇ ਕੁਛ ਮਿੰਟ ਪਹਿਲਾਂ ਹੀ ਜਿਹੜਾ ਉਹ ਆਇਆ ਆ। ਸੋ ਹਾਊਸ ਚੈਂਬਰ ਦੇ ਵਿੱਚ ਗਏ ਨੇ ਹਾਊਸ ਦੇ ਸਪੀਕਰ ਦੇ ਲਈ ਆ। ਸੋ 119ਵੀਂ ਕਾਂਗਰਸ ਆ।
ਜਿਸ ਨੂੰ ਗੈਵਲ ਮਾਰ ਕੇ ਸ਼ੁਰੂ ਕੀਤਾ ਗਿਆ, ਓਪਨਿੰਗ ਪ੍ਰੇਅਰ ਹੋਈ ਤੇ ਹਾਊਸ ਦੇ ਵਿੱਚ ਜਿਹੜੀ ਇਲੈਕਟ੍ਰੋਨਿਕ ਵੋਟ, ਜਿੱਦਾਂ ਤੁਸੀਂ ਦੱਸਿਆ ਵੀ ਕੋਰਮ ਦੇ ਲਈ, ਉਹ ਸਾਰੀ ਕੁਛ ਜਿਹੜੀ ਉਹ ਕੀਤੀ ਗਈ ਆ। ਟਰੰਪ ਕਹਿੰਦੇ ਵੀ ਲੱਗ ਰਿਹਾ ਆ ਵੀ ਫੋਨਸ ਦੇ ਉੱਤੇ ਕੰਮ ਕਰ ਰਹੇ ਆ, ਵੀ ਕਾਲਾਂ ਕਰਕੇ ਮੇਕ ਸ਼ੋਰ ਕਰਨਾ ਚਾਹੁੰਦੇ ਆ ਵੀ ਉਹ ਜੌਨਸਨ ਹੁਣਾਂ ਨੂੰ ਸਪੀਕਰ ਬਣਾਉਣ। ਟਰੰਪ ਹੁਣਾਂ ਦੇ ਖੇਮੇ ਦੇ ਵਿੱਚ ਹੁਣ ਕਾਫੀ ਬਹੁਮਤ ਹੈਗੀ ਆ, ਰਿਪਬਲਿਕਨਸ ਬਹੁਤੇ ਟਰੰਪਿਜ਼ਮ ਦੇ ਨਾਲ ਜਿਹੜੇ ਉਹ ਜੁੜ ਚੁੱਕੇ ਆ, ਪਰ ਫਿਰ ਵੀ ਅਜੇ ਵਿੱਚ ਕੋਈ ਹੈਗੇ ਨੇ ਜਿਹੜੇ ਟਰੰਪ ਹੁਣਾਂ ਨੂੰ ਜਿਹੜਾ ਆ ਉਹ ਚਾਹੁੰਦੇ ਨਹੀਂ ਆ ਵੀ ਉਹ ਹਰ ਇੱਕ ਤਰੀਕੇ ਦੇ ਨਾਲ ਉਹ ਉਹਨਾਂ ਦੀ ਪੂਰੀ ਕਮਾਂਡ ਜਿਹੜੀ ਉਹ ਬਣ ਸਕੇ, ਖਾਸ ਕਰਕੇ ਜਿਹੜੀ ਐਸਟੈਬਲਿਸ਼ਮੈਂਟ ਹੈਗੀ ਆ। ਸੋ ਹੁਣ ਇਹ ਦੇਖਦੇ ਆ ਵੀ ਕੀ ਇਸ ਦੇ ਵਿੱਚ ਬਣੂਗਾ। ਟਰੰਪ ਉਹਨਾਂ ਨੇ ਕਨਫਰਮ ਕੀਤਾ ਆਪਣੀ CNN ਦੀ ਇੰਟਰਵਿਊ ਦੇ ਵਿੱਚ ਵੀ ਜਿਹੜੇ ਰਿਪਬਲਿਕਨ ਹੋਲਡ ਆਊਟਸ ਹੈਗੇ ਆ, ਜਿਹੜੇ ਅਜੇ ਉਹਨਾਂ ਦੇ ਹੱਕ ਦੀ ਵੋਟ ਨਹੀਂ ਪਾ ਰਹੇ, ਉਹਨਾਂ ਦੇ ਨਾਲ ਉਹ ਫੋਨ ਦੇ ਉੱਤੇ ਲੱਗੇ ਹੋਏ ਆ, ਰਾਬਤਾ ਬਣਾ ਰਹੇ ਆ, ਤੇ ਤਾਂ ਜੋ ਇਸ ਤਰੀਕੇ ਨਾਲ ਬਣੇ। ਜਿਹੜੇ ਚਿਪ ਰॉय ਟੈਕਸਸ ਤੋਂ ਨੇ, ਉਹਨਾਂ ਦੇ ਨਾਲ ਜਿਹੜੀ ਡੀਲ ਆ ਟਰੰਪ ਹੁਣੀ ਆਪਣੀ ਟੀਮ ਦੇ ਨਾਲ ਮਿਲ ਕੇ ਉਹਨਾਂ ਦੇ ਨਾਲ ਬਣਾ ਰਹੇ ਆ। ਇਹ ਇੱਕ ਫਰੀडम ਦੇ ਜਿਹੜੇ ਹਾਊਸ ਫਰੀडम ਕਾਕਸ ਆ, ਉਹਦੇ ਇੱਕ ਇਨਫਲੂਐਂਸ਼ੀਅਲ ਮੈਂਬਰ ਆ, ਤੇ ਜੌਨਸਨ ਦੇ ਉੱਤੇ ਅਜੇ ਉਹਨਾਂ ਦੀ ਪੂਰੀ ਰਾਏ ਕਹਿ ਲਓ ਵੀ ਨਹੀਂ ਬਣੀ ਹੈਗੀ। ਤੇ ਉਹਨਾਂ ਨੇ ਉਹਦਾ ਇੰਟਰਵਿਊ ਦੇ ਵਿੱਚ ਜ਼ਰੂਰ ਕਿਹਾ ਟਰੰਪ ਉਹਨਾਂ ਦੇ ਵੀ ਚਿਪ ਰॉय ਵਿਲ ਡੂ ਵਾਟ ਇਜ਼ ਰਾਈਟ ਫॉर ਦਾ ਕੰਟਰੀ। ਜਿਹੜੇ ਟਰੰਪ ਹੁਣਾਂ ਦੇ ਹੱਕ ਦੇ ਵਿੱਚ ਜੇ ਸਪੀਕਰ ਵੀ ਆਉਂਦੇ ਆ, ਸੈਨੇਟ ਦਾ ਮੈਜੋਰਟੀ ਲੀਡਰ ਵੀ ਆਉਂਦਾ ਆ, ਤਾਂ ਇਹਨਾਂ ਨੂੰ ਕਾਫੀ ਜ਼ਿਆਦਾ ਮਜ਼ਬੂਤੀ ਦੇ ਨਾਲ ਮੌਕਾ ਮਿਲੇਗਾ ਆਪਣੀਆਂ ਜਿਹੜੀਆਂ ਪਾਲਿਸੀਜ਼ ਆ ਉਸ ਨੂੰ ਲਾਗੂ ਕਰਵਾਉਣ ਦੇ ਲਈ, ਕਿਉਂਕਿ ਹੁਣ ਹਾਊਸ ਦੇ ਵਿੱਚ ਵੀ ਮੈਜੋਰਟੀ ਆ, ਚਾਹੇ ਉਹ ਥਿਨ ਮੈਜੋਰਟੀ ਆ, ਤੇ ਸੈਨੇਟ ਦੇ ਵਿੱਚ ਵੀ ਜਿਹੜੀ ਇਹਨਾਂ ਦੀ ਹੁਣ ਮੈਜੋਰਟੀ ਪੱਕੀ ਹੋ ਚੁੱਕੀ ਹੈ, ਤੇ ਰਾਸ਼ਟਰਪਤੀ ਵੀ ਆ। ਜਦ ਪਹਿਲੀ ਵਾਰ ਟਰੰਪ 2017 ਦੇ ਵਿੱਚ ਇਹਨਾਂ ਨੇ ਸਹੁੰ ਚੁੱਕੀ ਸੀ, ਤਾਂ ਉਸ ਟਾਈਮ ਦੇ ਉੱਤੇ ਇਹੀ ਰੌਲਾ ਜਿਹੜਾ ਉਹ ਪੈਂਦਾ ਰਿਹਾ ਵੀ ਇੱਕ ਤਾਂ ਇਹ ਪਹਿਲੀ ਵਾਰੀ ਆਏ ਸੀਗੇ ਟ੍ਰਾਂਜੀਸ਼ਨ ਦੇ ਵਿੱਚ, ਜਦੋਂ ਇਲੈਕਸ਼ਨ ਜਿੱਤਣ ਤੋਂ ਬਾਅਦ ਦੇ ਵਿੱਚ ਕਹਿ ਲਓ ਵੀ ਨਵੇਂ ਜਿੱਤੇ ਚਾਅ ਦੇ ਵਿੱਚ ਉਹ ਚੀਜ਼ਾਂ ਕਈ ਕਰਨੀਆਂ ਭੁੱਲ ਗਏ, ਮਿਸ ਹੋ ਗਈਆਂ। ਇਸ ਵਾਰ ਉਹ ਚਾਹੁੰਦੇ ਆ ਵੀ ਸਾਰੀ ਦੀ ਸਾਰੀ ਪਾਰਟੀ ਉਹਨਾਂ ਦੇ ਪਿੱਛੇ ਅਲਾਈਨ ਹੋ ਕੇ ਚੱਲੇ, ਉਹਨਾਂ ਦੀਆਂ ਪਾਲਿਸੀਜ਼ ਦੇ ਨਾਲ ਅਲਾਈਨ ਹੋ ਕੇ ਚੱਲੇ, ਤਾਂ ਜੋ ਇਵੈਂਚੁਅਲੀ ਜਿਹੜਾ ਆ ਉਹ ਆਪਣੀਆਂ ਪਾਲਿਸੀਜ਼ ਨੂੰ ਕਾਨੂੰਨਾਂ ਦੇ ਰੂਪ ਦੇ ਵਿੱਚ ਇੱਥੇ ਲਾਗੂ ਜਿਹੜਾ ਉਹ ਕਰ ਸਕਣ। ਸੋ ਲੈਟਸ ਸੀ ਕੀ ਬਣਦਾ ਆ। ਪਹਿਲੇ ਰਾਊਂਡ ਦੇ ਵਿੱਚ ਉੱਦਾਂ ਜੌਨਸਨ ਜਿਹੜੇ ਆ ਉਹ ਹਾਰ ਗਏ ਨੇ, ਤੇ ਹੁਣ ਦੇਖਣਾ ਹੋਊਗਾ ਵੀ ਕਿੰਨਾ ਕੁ ਵਕਤ ਲੱਗਦਾ ਆ, ਕਿਉਂਕਿ ਇਸ ਟਾਈਮ ਵੱਡਾ ਨਾਮ ਸਪੀਕਰ ਦੇ ਲਈ ਮਾਈਕ ਜੌਨਸਨ ਦਾ ਹੀ ਆ ਰਿਹਾ ਆ। ਇਸ ਤੋਂ ਇਲਾਵਾ ਜੇ ਕੋਈ ਹੋਰ ਨਾਮ ਤਾਂ ਨਹੀਂ ਜਿਹੜਾ ਹਰਜੋਤ ਸਿੰਘ ਜੀ ਲੋਕਾਂ ਨੂੰ ਜਨਤਕ ਲਈ ਪਤਾ ਵੀ ਕੌਣ ਜਿਹੜਾ ਅੱਗੇ ਆ ਸਕਦਾ ਆ। ਸੋ ਲੂਜ਼ੀਆਨਾ ਦੇ ਰਿਪਬਲਿਕਨ ਮਾਈਕ ਜੌਨਸਨ ਨੂੰ ਕਿੰਨਾ ਕੁ ਵਕਤ ਲੱਗਦਾ ਆ, ਕਿੰਨੇ ਕੁ ਰਾਊਂਡਸ ਬਾਅਦ ਉਹਨਾਂ ਦਾ ਇਵੈਂਚੁਅਲੀ ਨੰਬਰ ਆਉਂਦਾ ਆ, ਇਹ ਹੁਣ ਦੇਖਣ ਵਾਲੀ ਗੱਲ ਰਹੇਗੀ। ਨੈਂਸੀ ਪੈਲੋਸੀ ਹੁਣੇ ਵੀ ਪਹਿਲੀ ਵਾਰੀ ਉਹਨਾਂ ਦੇ ਪੈਰ ਤੇ ਸੱਟ ਲੱਗੀ ਹੋਈ ਆ, ਉਸ ਤੋਂ ਬਾਅਦ ਇਸ ਕਾਂਗਰਸ ਸੈਸ਼ਨ ਦੇ ਵਿੱਚ ਹਿੱਸਾ ਲੈਣ ਲਈ ਪਹੁੰਚੇ ਹੋਏ ਹੈਗੇ ਆ। ਤੇ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਪਿਛਲੇ ਕੁਝ ਦਿਨਾਂ ਤੋਂ ਆਪਾਂ ਤੁਹਾਡੇ ਨਾਲ ਡਿਸਕਸ ਕਰ ਰਹੇ ਹਾਂ, ਬੋਰਬਨ ਸਟਰੀਟ ਜੋ ਨਿਊ ਔਰਲੀਨਸ ਦੇ ਵਿੱਚ, ਜਿੱਥੇ ਇੱਕ ਸਦਾਈ ਬੰਦੇ ਨੇ ਜੋ ਪਿਕਅਪ ਆ ਉਹ ਲੋਕਾਂ ਦੇ ਉੱਤੇ ਚਾੜ ਦਿੱਤਾ ਸੀ, ਜਿਹਦੇ ਨਾਲ ਕਈ ਅਖਬਾਰਾਂ 14 ਲੋਕਾਂ ਦੀ ਮੌਤ ਲਿਖ ਰਹੀਆਂ, ਕਈ 15 ਦੀ ਲਿਖ ਰਹੀਆਂ। ਉਹਦੇ ਸੰਬੰਧ ਦੇ ਵਿੱਚ ਹੁਣ CNN ਰਿਪੋਰਟ ਕਰ ਰਿਹਾ ਵੀ ਜਿਹੜੇ ਬੈਰੀਕੇਡ ਸੀ ਉਹ ਉੱਥੇ ਖੜੇ ਕਰਨੇ ਸੀ ਬੋਰਬਨ ਸਟਰੀਟ ਦੇ ਉੱਤੇ, ਪਰ ਉਹ ਉਸ ਟਾਈਮ ਦੇ ਉੱਤੇ ਖੜੇ ਨਹੀਂ ਸੀਗੇ। ਜੇ ਉਹਨਾਂ ਨੂੰ ਕਹਿੰਦੇ ਪਈ ਖੜੇ ਕੀਤਾ ਹੋਇਆ ਹੁੰਦਾ ਉਹ ਸਟਰੋਂਗ ਬੈਰੀਅਰਸ ਨੂੰ, ਤੇ 6000 ਪਾਉਂਡ ਦਾ ਜਿਹੜਾ ਟਰੱਕ ਆ ਉਹ ਉੱਥੋਂ ਲੰਘ ਨਹੀਂ ਸਕਦਾ ਸੀਗਾ। ਤੇ ਹਾਲਾਂਕਿ FBI ਤੇ ਹੋਰ ਕਈਆਂ ਨੇ FBI ਨੇ ਤੇ ਜਿਹੜੀ ਲੋਕਲ ਪੁਲਿਸ ਆ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਵੀ ਵਾਰਨਿੰਗ ਦਿੱਤੀ ਹੋਈ ਸੀਗੀ ਵੀ ਇੱਦਾਂ ਦੀ ਇਨਸੀਡੈਂਟ ਹੋ ਸਕਦੀ ਆ, ਕਿਉਂਕਿ 2019 ਦੇ ਵਿੱਚ ਰਿਪੋਰਟਸ ਆਈਆਂ ਸੀਗੀਆਂ ਵੀ ਸੇਫਟੀ ਸਟਰਕਚਰਸ, ਜਿਨ੍ਹਾਂ ਨੂੰ ਬੋਲਰਡਸ ਕਰਕੇ ਜਾਣਿਆ ਜਾਂਦਾ ਹੈ, ਵਰਟੀਕਲ ਪੋਸਟ ਹੁੰਦੀਆਂ, ਉਹਨਾਂ ਨੂੰ ਕਿਸੇ ਵੀ ਵੱਡੀ ਈਵੈਂਟ ਤੇ ਲਾਇਆ ਜਾਵੇ। ਕੋਈ ਵੀ ਕਮਲਾ ਬੰਦਾ ਜਿਹੜਾ ਆ ਉਹ ਲੋਨ ਬੰਦਾ ਕਹਿੰਦੇ ਲੋਨ ਉਹ ਇੱਦਾਂ ਦੀ ਇਨਸੀਡੈਂਟ ਕਰ ਸਕਦਾ ਹੈਗਾ। ਬਿਲਕੁਲ। ਬੋਲਰਸ ਦੇ ਬਾਰੇ ਉੱਥੋਂ ਦੀ ਜਿਹੜੀ ਮੇਅਰ ਨੇ ਇਹ ਦੱਸਿਆ ਸੀਗਾ ਵੀ ਕਿਉਂਕਿ ਸੁਪਰ ਬਾਲ ਇਸ ਵਾਰ ਹੋਣਾ ਆ, ਸਾਲ ਪਹਿਲਾਂ ਤੋਂ ਉਹਨਾਂ ਨੂੰ ਫਿਕਸ ਕਰਨ ਦੇ ਲਈ ਜਿਹੜੇ ਉਹ ਰਿਮੂਵ ਕੀਤੇ ਜਿਹੜੇ ਉਹ ਗਏ ਹੈਗੇ ਆ। ਸੋ ਇਹ ਹੁਣ ਦੇਖੋ ਅੱਗੇ ਇਸ ਦੇ ਵਿੱਚ ਕੀ ਬਣਦਾ ਹੈਗਾ ਆ।
ਆਪਾਂ ਇਹ ਵੀ ਦੇਖਿਆ ਆ ਵੀ ਯੂਰਪ ਦੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਹੁਣ ਇਹੀ ਸ਼ੈਲੀ ਦੇ ਨਾਲ ਬੋਲਰਸ ਨੂੰ ਜਿਹੜਾ ਉਹ ਲਾਇਆ ਜਾਂਦਾ ਹੈ। ਇਹਨਾਂ ਨੂੰ ਸੇਫਟੀ ਸਟਰਕਚਰ ਜਿਹੜੇ ਉਹ ਮੰਨੇ ਜਾਂਦੇ ਹੈਗੇ ਆ। ਕਹਿੰਦੇ ਵੀ ਸਟਰਡੀ ਬੋਲਰਸ ਦੀ ਥਾਂ ਦੇ ਉੱਤੇ ਨਿਊ ਈਅਰ ਦੀ ਈਵ ਦੇ ਉੱਤੇ ਜਿਹੜੇ ਔਰੇਂਜ ਵਨਸ ਹੁੰਦੇ ਆ, ਜਿਹੜੇ ਚੌੜੇ ਚੌੜੇ ਅਕਸਰ ਆਪਾਂ ਪਏ ਦੇਖਦੇ ਆ ਟ੍ਰੈਫਿਕ ਦੇ ਵਿੱਚ, ਉਹੀ ਰੱਖੇ ਗਏ ਸੀ, ਜਿਹੜੇ ਕਹਿੰਦੇ ਵੀ ਤੁਸੀਂ ਉਂਗਲ ਦੇ ਨਾਲ ਵੀ ਪੁਸ਼ ਕਰਕੇ ਪਰੇ ਜਿਹੜੇ ਉਹ ਕਰ ਸਕਦੇ ਆ। ਮਿਸਿੰਗ ਸਟਰਡੀ ਬੋਲਰਸ ਦੇ ਕਰਕੇ ਜਿਹੜੇ ਜਿੱਦਾਂ ਦੱਸਿਆ ਵੀ ਅੰਡਰ ਰਿਪੇਅਰ ਹੈਗੇ ਆ, ਉਹ ਸਟੀਲ ਬੈਰੀਅਰ ਜਿਹੜੇ ਬਰੀਕ ਬਰੀਕ ਹੁੰਦੇ ਆ, ਉਹ ਜਿਹੜੇ ਉੱਥੇ ਲਾਏ ਗਏ ਸੀਗੇ। ਬਰਬਨ ਸਟਰੀਟ ਬਹੁਤ ਮਸ਼ਹੂਰ ਨਿਊ ਔਰਲੀਨਸ ਦੀ ਸਟਰੀਟ ਆ, ਲੋਕ ਨਵੇਂ ਸਾਲ ਉੱਥੇ ਮਨਾ ਰਹੇ ਸੀਗੇ, ਤੇ ਪਰ ਅਫਸੋਸ ਦੇ ਨਾਲ ਇਹ ਆ ਵੀ ਉੱਥੇ ਇਦਾਂ ਦੀ ਕੋਈ ਸੁਰੱਖਿਆ ਜਾਂ ਇਹ ਸਹੂਲਤ ਨਾ ਹੋਣ ਕਰਕੇ ਉਸਨੇ ਪਿੱਕਾ ਆਪਣਾ ਅੰਦਰ ਵਾੜਿਆ ਤੇ ਲੋਕਾਂ ਨੂੰ ਉੱਥੇ ਦਰੜਦਾ ਹੋਇਆ ਅੱਗੇ ਜਿਹੜਾ ਉਹ ਵੱਧ ਗਿਆ ਹੈਗਾ ਆ। ਸੋ ਨਵੇਂ ਸਾਲ ਦੀ ਈਵ ਦੇ ਉੱਤੇ, ਨਵਾਂ ਸਾਲ ਹੋ ਹੀ ਹਟਿਆ ਸੀ, 3 ਵਜੇ ਸੀ ਜਿਸ ਟਾਈਮ ਦੇ ਉੱਤੇ ਉੱਥੋਂ ਦੇ ਤੜਕੇ ਦੇ ਜਦ ਇਹ ਘਟਨਾ ਜਿਹੜੀ ਆ ਉਹ ਸੀਗੀ। ਸੋ ਬੈਰੀਕੇਡਸ ਵਰ ਨਾਟ ਅਪ ਪੀਰੀਅਡ, ਕਹਿੰਦੇ ਵੀ ਇਹ ਜਿਹੜੀ ਉੱਥੇ ਗੱਲ ਸੀਗੀ ਤੇ ਇਹ ਚੀਜ਼ ਬਚ ਸਕਦੀ ਸੀ। ਸੋ ਇੱਥੇ ਵੀ ਹਰਜੋਤ ਸਿੰਘ ਜੀ ਹੁਣ ਡੈਫੀਨੇਟਲੀ ਚੀਜ਼ ਸਾਹਮਣੇ ਆ ਵੀ ਲੋਕਾਂ ਦੇ ਮਨਾਂ ਦੇ ਵਿੱਚ ਇਹੋ ਜਿਹੀਆਂ ਥਾਵਾਂ ਦੇ ਉੱਤੇ ਜਾਣ ਨੂੰ ਲੈ ਕੇ ਡਰ ਤਾਂ ਜਿਹੜਾ ਉਹ ਰਹਿੰਦਾ ਹੀ ਆ, ਕਿਉਂਕਿ ਥੋੜੇ ਦਿਨ ਪਹਿਲਾਂ ਹੀ ਅਜੇ ਕ੍ਰਿਸਮਸ ਦੇ ਉੱਤੇ ਜਿਹੜੀ ਆ ਉਹ ਜਰਮਨ ਦੇ ਵਿੱਚ ਇਹੀ ਇਦਾਂ ਦਾ ਹੀ ਜਿਹੜਾ ਕਾਂਡ ਹੋ ਕੇ ਹਟਿਆ ਸੀਗਾ। ਸੋ ਹੁਣ ਅਮਰੀਕਾ ਦੇ ਵਿੱਚ ਵੀ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਬਾਰ-ਬਾਰ ਵਾਪਰ ਰਹੀਆਂ ਆ। ਕਿਸੇ ਟਾਈਮ ਦੇ ਉੱਤੇ ਜਿਹੜੀਆਂ ਆ ਗੋਲੀ ਕਾਂਡ ਇਦਾਂ ਦੇ ਹੁੰਦੇ ਸੀਗੇ, ਹੁਣ ਜਿਹੜਾ ਆ ਇਸ ਤਰੀਕੇ ਦੇ ਨਾਲ ਗੱਡੀਆਂ ਵੀ ਚਾੜਨ ਵਾਲਾ ਕੰਮ ਜਿਹੜਾ ਉਹ ਬਣਿਆ ਪਿਆ ਆ। ਸੋ ਲੋਕਾਂ ਨੂੰ ਵੀ ਜਿਹੜਾ ਉਹ ਧਿਆਨ ਰੱਖਣਾ ਚਾਹੀਦਾ। ਬਾਕੀ ਵੀ ਸੁਰੱਖਿਆ ਦੇ ਸੰਬੰਧ ਦੇ ਵਿੱਚ ਗੁਰੂ ਘਰਾਂ ਨੂੰ ਵੀ ਇਹੋ ਜਿਹੀਆਂ ਚੀਜ਼ਾਂ ਦੇਖਣਾ ਚਾਹੀਦਾ ਆ ਵੀ ਸੁਰੱਖਿਆ ਦੇ ਤਹਿਤ ਵੀ ਕਿੱਦਾਂ ਅੰਦਰ ਇਦਾਂ ਦੀਆਂ ਚੀਜ਼ਾਂ, ਟਰੱਕ ਇਦਾਂ ਦੇ ਜਿਹੜੇ ਉਹ ਨਾ ਵੜ ਸਕਣ ਜਾਂ ਉਹ ਚੀਜ਼ਾਂ ਨਾ ਹੋ ਸਕਣ, ਉਹ ਵੀ ਦੇਖਣਾ ਚਾਹੀਦਾ। ਲੋਕਾਂ ਨੇ ਕਈ ਦੀ ਲਾਈਕ ਨਹੀਂ ਕਰਨੀ ਹੁੰਦੀ ਉਹ ਗੱਲ, ਪਰ ਸੁਰੱਖਿਆ ਨੂੰ ਪਹਿਲ ਦੇ ਆਧਾਰ ਦੇ ਉੱਤੇ ਰੱਖ ਕੇ ਜਿਹੜਾ ਉਹ ਜ਼ਰੂਰ ਚੀਜ਼ਾਂ ਨੂੰ ਦੇਖਣਾ ਚਾਹੀਦਾ, ਕਿਉਂਕਿ ਕਮਲਿਆਂ ਦਾ ਕੋਈ ਪਤਾ ਨਹੀਂ ਕਿੱਥੇ ਜਿਹੜੇ ਉਹ ਕਿਹੜੀ ਚੀਜ਼ ਕਰਦੇ ਆ। ਨਾਲੇ ਸਾਰਾ ਕੁਝ ਵਾਪਰ ਹਟਿਆ, ਮਿਲਵਾਕੀ ਗੁਰੂ ਘਰ ਦੇ ਵਿੱਚ ਵਾਪਰਿਆ ਸੀ। ਟੈਕਸਸ 'ਚ ਇੱਕ ਚਰਚ ਦੇ ਵਿੱਚ, ਚਰਚਾਂ ਵਿੱਚ ਤਾਂ ਕਈਆਂ 'ਚ ਇੱਦਾਂ ਦੀ ਜਿਹੜੀਆਂ ਇੰਸੀਡੈਂਟਸ ਹੋਈਆਂ ਹੈਗੀਆਂ। ਸੋ ਸਾਰਿਆਂ ਨੂੰ ਬਹੁਤ ਅਲਰਟ ਰਹਿਣਾ ਚਾਹੀਦਾ। ਪੂਰੀ ਦੁਨੀਆ ਦੇ ਵਿੱਚ ਜਿਹੜੇ ਲੋਕ ਆ ਬਹੁਤ ਕਈ ਕਮਲੇ ਹੋ ਚੁੱਕੇ ਹੈਗੇ ਆ। ਆਪਾਂ ਇਹ ਦੇਖਦੇ ਹੀ ਆ ਯੂਰਪ ਦੇ ਵਿੱਚ ਕਾਰਾਂ ਲੋਕਾਂ ਦੇ ਉੱਤੇ ਚੜ੍ਹਾਉਣ ਦਾ ਕਿੰਨੀਆਂ ਇੰਸੀਡੈਂਟਸ ਆਈਆਂ ਸੀਆਂ, ਤੇ ਹੁਣ ਇਹ ਅਮਰੀਕਾ ਦੇ ਵਿੱਚ ਵੀ ਵਾਪਰਿਆ ਹੈਗਾ। ਅਗਲੀ ਖਬਰ ਜੋ ਸਾਊਥ ਕੋਰੀਆ ਨੂੰ ਲੈ ਕੇ ਆ। ਸਾਊਥ ਕੋਰੀਆ ਦੇ ਪ੍ਰੈਜ਼ੀਡੈਂਟ ਜੋ ਹੈਗੇ ਆ, ਸਾਬਕਾ ਪ੍ਰੈਜ਼ੀਡੈਂਟ ਜਿਓਲ ਜੋ ਸੀ, ਉਹਨਾਂ ਦੇ ਘਰ ਨੂੰ ਐਂਟੀ ਕਰਪਸ਼ਨ ਏਜੰਸੀ ਨੇ ਜਿਹੜੇ ਇਨਵੈਸਟੀਗੇਟਰਸ ਆ ਘੇਰ ਲਿਆ ਸੀ। ਪਰ ਉਹਨਾਂ ਜੋ ਪ੍ਰੈਜ਼ੀਡੈਂਟ ਆ ਉਸ ਦੇ ਬਹੁਤ ਜ਼ਿਆਦਾ ਸਪੋਰਟਰ ਸੀ। ਉਹਨਾਂ ਨੇ ਕਿਹਾ ਵੀ ਤੁਸੀਂ ਘਰ ਦੇ ਵਿੱਚ ਐਂਟਰ ਨਹੀਂ ਹੋ ਸਕਦੇ। 6 ਘੰਟੇ ਘੱਟੋ ਘੱਟ ਜਿਹੜਾ ਸਟੈਂਡ ਆਫ ਆ ਉਹ ਚੱਲਦਾ ਰਿਹਾ, ਤੇ ਜੋ ਸਾਊਥ ਕੋਰੀਅਨ ਇਨਵੈਸਟੀਗੇਸ਼ਨ ਟੀਮ ਸੀ ਉਹ ਸਾਬਕਾ ਪ੍ਰੈਜ਼ੀਡੈਂਟ ਨੂੰ ਅਰੈਸਟ ਨਹੀਂ ਕਰ ਸਕੀ। ਸੋ ਉਹਨਾਂ ਨੇ ਇਹ ਕਿਹਾ ਹੈਗਾ ਆ, ਐਂਟੀ ਕਰਪਸ਼ਨ ਏਜੰਸੀ ਨੇ, ਵੀ ਅਸੀਂ ਇਨਵੈਸਟੀਗੇਟਰਸ ਨੂੰ ਵਿਡਰਾ ਕਰ ਰਹੇ ਹੈਗੇ ਆ ਯੂਨ ਦੇ ਘਰ ਦੇ ਵਿੱਚ ਐਂਟਰ ਹੋਣ ਤੋਂ। ਸੋ ਉਹਨਾਂ ਨੇ ਲੋਕਾਂ ਦਾ ਜਿਹੜਾ ਕਾਫੀ ਵਿਰੋਧ ਵੀ ਚੱਲਿਆ ਆ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਸਾਊਥ ਕੋਰੀਆ ਦਾ ਸਾਬਕਾ ਪ੍ਰੈਜ਼ੀਡੈਂਟ ਜੋ ਆ ਉਸ ਨੇ ਮਾਰਸ਼ਲ ਲਾ ਲਾ ਦਿੱਤਾ ਸੀ ਦਸੰਬਰ 3 ਨੂੰ, ਪਰ ਲੋਕਾਂ ਨੇ ਬਹੁਤ ਵਿਰੋਧ ਕੀਤਾ ਤੇ ਕੁਝ ਘੰਟਿਆਂ ਦੇ ਵਿੱਚ ਹੀ ਜਿਹੜਾ ਉਹ ਫਿਰ ਮਾਰਸ਼ਲ ਲਾ ਆ ਉਸ ਨੂੰ ਵਿਡਰਾ ਕਰ ਲਿਆ ਗਿਆ ਸੀ। ਸੋ ਇਨਸਰੈਕਸ਼ਨ ਦੇ ਜਿਹੜੇ ਚਾਰਜਿਸ ਇਸ ਦੇ ਉੱਤੇ ਲੱਗੇ ਸੀ, 150 ਕਹਿੰਦੇ ਵੀ ਉਹਨਾਂ ਦੇ ਅਫਸਰ ਆ ਉੱਥੇ ਗਏ, ਉਹਦੇ ਘਰ ਦੇ ਬਾਹਰ ਗਏ, ਪਰ ਮਿਲਟਰੀ ਵਾਲੇ ਜਿਹੜੀ ਦਸਤਾ ਉਸ ਦੀ ਕਹਿ ਲਓ ਵੀ ਸੇਵਾ ਦੇ ਵਿੱਚ ਸੀਗਾ ਜਾਂ ਉਹਦੀ ਸੁਰੱਖਿਆ ਦੇ ਲਈ ਰਾਸ਼ਟਰਪਤੀ ਦੀ ਇੰਪੀਚ ਕੀਤੇ ਹੋਏ ਦੀ ਸੀਗਾ, ਉਹਨਾਂ ਨੇ ਅੰਦਰ ਜਿਹੜਾ ਉਹਨਾਂ ਨੂੰ ਨਹੀਂ ਜਾਣ ਦਿੱਤਾ। 6 ਘੰਟੇ ਤੱਕ ਸਟੈਂਡ ਆਫ ਕਹਿੰਦੇ ਇਹਨਾਂ ਦਾ ਰਿਹਾ, ਤੇ ਬਾਅਦ ਦੇ ਵਿੱਚ ਇਵੈਂਚੁਅਲੀ ਜਿਹੜਾ ਉਹ ਮੁੜ ਕੇ ਵਾਪਸ ਆ ਗਿਆ। ਸੋਮਵਾਰ ਤੱਕ ਦਾ ਵਕਤ ਆ ਇਹਨਾਂ ਪੁਲਿਸ ਵਾਲਿਆਂ ਦੇ ਕੋਲ, ਲਾ ਇਨਫੋਰਸਮੈਂਟ ਦੇ ਕੋਲ ਸਾਊਥ ਕੋਰੀਆ ਦੀ, ਇਹਨਾਂ ਨੂੰ ਗ੍ਰਿਫਤਾਰ ਜਿਹੜਾ ਉਹ ਕਰਨ ਦਾ ਵਾਰੰਟ ਕਹਿੰਦੇ ਵੀ ਸੋਮਵਾਰ ਤੱਕ ਦਾ ਹੀ ਜਿਹੜਾ ਉਹ ਹੈਗਾ ਆ। ਮਿਲਟਰੀ ਵਾਲਿਆਂ ਨੇ ਇਹ ਕਹਿ ਕੇ ਉਹਨਾਂ ਨੂੰ ਵਾਪਸ ਤੋਰ ਦਿੱਤਾ ਵੀ ਅੰਦਰ ਮਿਲਟਰੀ ਦੇ ਬਹੁਤ ਸੰਵੇਦਨਸ਼ੀਲ ਦਸਤਾਵੇਜ਼ ਪਏ ਆ,
ਮਿਲਟਰੀ ਦੇ ਇੱਦਾਂ ਦੇ ਕੌਨਫੀਡੈਂਸ਼ੀਅਲ ਡਾਕੂਮੈਂਟਸ ਨੇ, ਸੋ ਤੁਸੀਂ ਜਿਹੜਾ ਉਹ ਅੰਦਰ ਨਹੀਂ ਜਾ ਸਕਦੇ ਹੈਗੇ। ਦਰਜਨਾਂ ਹੀ ਪੁਲਿਸ ਦੀਆਂ ਵੈਨਾਂ ਜਿਹੜੀਆਂ ਯੂਨ ਦੇ ਰੈਜ਼ੀਡੈਂਸ ਦੇ ਬਾਹਰ ਆ ਗਈਆਂ ਸੀਗੀਆਂ ਅਰੈਸਟ ਕਰਨ ਤੋਂ ਪਹਿਲਾਂ, ਪਰ ਇਸ ਦੇ ਵਿੱਚ ਉਹਨਾਂ ਨੂੰ ਹਾਲ ਦੀ ਘੜੀ ਕਾਮਯਾਬੀ ਨਹੀਂ ਜਿਹੜੀ ਉਹ ਮਿਲੀ ਹੈਗੀ। ਉਸ ਮੁਲਕ ਦੇ ਵੀ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਆ ਵੀ ਸਿਟਿੰਗ ਪ੍ਰੈਜ਼ੀਡੈਂਟ ਨੂੰ ਇਸ ਤਰੀਕੇ ਦੇ ਨਾਲ, ਚਾਹੇ ਉਹਨੂੰ ਇੰਪੀਚ ਕਰ ਦਿੱਤਾ ਆ, ਵੀ ਉਸ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਜਾ ਰਿਹਾ ਹੋਵੇ। ਇਨਸਰੈਕਸ਼ਨ ਕਰਨ ਦੇ ਜਿਹੜੇ ਆ ਦੋਸ਼ਾਂ ਦੇ ਵਿੱਚ ਇਹ ਸਾਰਾ ਕੁਝ ਹੋਇਆ, ਤੇ ਇਨਸਰੈਕਸ਼ਨ ਦੇ ਦੋਸ਼ ਤਾਂ ਟਰੰਪ ਹੋਣਾ ਦੇ ਉੱਤੇ ਵੀ ਲੱਗੇ ਸੀਗੇ, ਉਹਨਾਂ ਉੱਤੇ ਕੇਸ ਕੂਸ ਜਿਹੜੇ ਉਹ ਜ਼ਰੂਰ ਜਿਹੜੇ ਉਹ ਚੱਲਦੇ ਰਹੇ, ਪਰ ਹੁਣ ਦੁਬਾਰਾ ਰਾਸ਼ਟਰਪਤੀ ਉਹ ਚੁਣੇ ਜਾ ਚੁੱਕੇ ਆ। 77 ਮਿਲੀਅਨ ਵੋਟਾਂ ਜਿਹੜੀਆਂ ਉਹਨਾਂ ਦੇ ਹੱਕ ਦੇ ਵਿੱਚ ਪਈਆਂ ਆ। ਸੋ ਇਹ ਵੀ ਇਤਿਹਾਸਿਕ ਤੌਰ ਦੇ ਉੱਤੇ ਨਵੀਂ ਚੀਜ਼ ਜਿਹੜੀ ਉਹ ਆਪਣੇ ਸਾਹਮਣੇ ਵਾਪਰ ਰਹੀ ਹੈਗੀ ਆ। ਇੱਕ ਟਾਈਮ ਦੇ ਉੱਤੇ ਕਹਿੰਦੇ ਵੀ ਜਿਹੜੇ ਯੂਨ ਦਾ ਸਿਕਿਉਰਿਟੀ ਟੀਮ ਆ, ਉਹਨਾਂ ਦੀ ਇੱਕ ਹਿਸਾਬ ਦੇ ਨਾਲ ਕਹਾ ਸੁਣੀ ਵੀ ਇਨਵੈਸਟੀਗੇਟਿਵ ਆਫਸਰਸ ਦੇ ਨਾਲ ਹੋ ਗਈ ਸੀ। ਸਿਓਲ ਦੇ ਜਿਹੜੇ ਜੁਆਇੰਟ ਚੀਫ ਆਫ ਸਟਾਫ ਆ, ਉਹਨਾਂ ਨੇ ਜਿਹੜਾ ਉਹ ਦੱਸਿਆ ਆ, ਤੇ ਕਹਿੰਦੇ ਵੀ ਜੇ ਸਕਸੈਸਫੁਲ ਹੋ ਜਾਂਦੇ ਤਾਂ ਇਤਿਹਾਸ 'ਚ ਪਹਿਲੀ ਵਾਰੀ ਹੋਣਾ ਸੀ ਸਿਟਿੰਗ ਪ੍ਰੈਜ਼ੀਡੈਂਟ ਨੂੰ ਅਰੈਸਟ ਕਰਨਾ। ਯੂਨ ਕਹਿੰਦੇ ਵੀ ਇਸ ਟਾਈਮ ਲੀਗਲ ਪ੍ਰੋਸੈਸ ਨੂੰ ਪੂਰੀ ਤਰ੍ਹਾਂ ਜਿਹੜਾ ਆ ਉਹ ਰਿਫਿਊਜ਼ ਕਰ ਰਿਹਾ ਆ। ਜਿਹੜੇ ਕਰਪਸ਼ਨ ਵਾਲੇ ਆਏ ਹੋਏ ਆ ਇਨਵੈਸਟੀਗੇਸ਼ਨ ਆਫਿਸ ਵਾਲੇ, ਉਹ ਕਹਿੰਦੇ ਵੀ ਬੜੀ ਇਹ ਮਾੜੀ ਗੱਲ ਆ ਵੀ ਇਹ ਇਨਸਾਫ ਨੂੰ ਜਿਹੜਾ ਉਹ ਨਹੀਂ ਹੋਣ ਦੇ ਰਿਹਾ ਹੈਗਾ। ਸੋ ਇਹੀ ਨਹੀਂ, ਹਰਜੋਤ ਸਿੰਘ ਜੀ ਉਹਦੇ ਸਪੋਰਟਰ ਵੀ ਚੰਗੇ ਜਿਹੜੇ ਉਹਦੇ ਬਾਹਰ ਖੜੇ ਸੀਗੇ, ਉਹਨਾਂ ਨੇ ਵੀ ਚੰਗੇ ਜਿਹੜੀਆਂ ਨਾਅਰੇਬਾਜ਼ੀਆਂ ਉੱਥੇ ਨਾਲ ਦੇ ਨਾਲ ਕੀਤੀਆਂ ਹੈਗੀਆਂ। ਅਗਲੀ ਖਬਰ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਪ੍ਰੈਜ਼ੀਡੈਂਸ਼ੀਅਲ ਸਿਟੀਜ਼ਨ ਮੈਡਲ, ਜਿਹੜਾ ਪ੍ਰੈਜ਼ੀਡੈਂਸ਼ੀਅਲ ਅਵਾਰਡ ਹੁੰਦਾ ਹੈਗਾ, ਉਹ 20 ਜਾਣਿਆਂ ਨੂੰ ਦਿੱਤਾ, ਜਿਨ੍ਹਾਂ ਦੇ ਵਿੱਚੋਂ ਇੱਕ ਲਿਜ਼ ਚੈਨੀ ਵੀ ਹੈਗੀ ਆ। ਲਿਜ਼ ਚੈਨੀ ਤੁਹਾਨੂੰ ਸਾਰਿਆਂ ਨੂੰ ਪਤਾ ਆ ਵੀ ਡਿਕ ਚੈਨੀ ਜਿਹੜੇ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਰਹਿ ਚੁੱਕੇ ਆ, ਉਹਨਾਂ ਦੀ ਬੇਟੀ ਆ, ਤੇ ਰਿਪਬਲਿਕਨ ਸੀ, ਤੇ ਉਹਨਾਂ ਨੇ ਪਿਛਲੇ ਸਮੇਂ ਜਦੋਂ ਇਲੈਕਸ਼ਨ ਹੋਈਆਂ ਉਸ ਟਾਈਮ ਦੇ ਉੱਤੇ ਕਮਲਾ ਹੈਰਿਸ ਉਹਨਾਂ ਦੀ ਓਪਨਲੀ ਸਪੋਰਟ ਕੀਤੀ ਸੀ। ਟਰੰਪ ਉਹਨਾਂ ਦੇ ਉਲਟ ਉਹ ਕਾਫੀ ਜ਼ਿਆਦਾ ਜਿਹੜਾ ਉਹ ਉਹਨਾਂ ਦਾ ਗੁੱਸਾ ਕੱਢਦੇ ਰਹੇ। ਸੋ ਉਹ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਕਹਿੰਦੇ ਵੀ ਮੈਂ ਲਿਜ਼ ਚੈਨੀ ਨੂੰ ਇਸ ਕਰਕੇ ਅਵਾਰਡ ਦਿੱਤਾ ਆ, ਤੇ ਨਾਲ ਦੀ ਨਾਲ ਮਿਸੀਸਿਪੀ ਦੇ ਰਿਪਰੈਜ਼ੈਂਟੇਟਿਵ ਬਰਨੀ ਜੀ ਥੌਮਸਨ ਨੂੰ, ਜੋ ਚੇਅਰ ਕਰਦੇ ਸੀ ਕਮੇਟੀ ਨੂੰ, ਵੀ ਉਹਨਾਂ ਨੇ ਅਮਰੀਕਨ ਲੋਕਾਂ ਨੂੰ ਪਾਰਟੀ ਦੇ ਉੱਪਰ ਰੱਖਿਆ ਹੈਗਾ। ਤੇ ਆਪਣੇ ਜਿਹੜੇ ਉਹਨਾਂ ਦੇ ਸਪੈਸ਼ਲ ਰਿਮਾਰਕ ਸੀ ਵਾਈਟ ਹਾਊਸ ਦੇ ਈਵੈਂਟ ਦੇ, ਉਹਦੇ ਵਿੱਚ ਉਹਨਾਂ ਨੇ ਸਪੈਸ਼ਲੀ ਨਹੀਂ ਮੈਂਸ਼ਨ ਕੀਤਾ ਸੀ, ਪਰ ਲਿਜ਼ ਚੈਨੀ ਨੂੰ ਰਾਸ਼ਟਰਪਤੀ ਦਾ ਅਵਾਰਡ ਜਿਹੜਾ ਆ ਉਹ ਦਿੱਤਾ ਗਿਆ ਹੈਗਾ। ਇਸ ਤੋਂ ਬਿਨਾਂ ਅਟਾਰਨੀ ਤੇ ਐਕਟਿਵਿਸਟ ਮੈਰੀ ਬਨੋਟੋ, ਜੋ ਸੇਮ ਸੈਕਸ ਮੈਰਿਜ ਦੇ ਸੰਬੰਧ ਦੇ ਵਿੱਚ ਜਿਨ੍ਹਾਂ ਨੇ ਕੇਸ ਲੜੇ ਸੀ, ਉਹਨਾਂ ਨੂੰ ਅਵਾਰਡ ਦਿੱਤਾ ਗਿਆ। ਬਿਲ ਬ੍ਰੈਡਲੀ, ਜੋ ਉਹ ਬਾਸਕਟਬਾਲ ਟੀਮ ਦੇ ਹੈਗੇ ਆ, ਉਹਨਾਂ ਨੂੰ ਦਿੱਤਾ ਗਿਆ। ਫਰੈਂਕ ਕੇ ਬਟਲਰ ਜੂਨੀਅਰ, ਪਾਇਨੀਅਰ ਇਨੋਵੇਟਰ ਆ, ਨੇਵੀ ਸੀਲ, ਤੇ ਉਹਨਾਂ ਨੇ ਡਾਈਵ ਮੈਡੀਸਿਨ ਡਾਕਟਰ ਫਰੈਂਕ ਬਟਲਰ ਨੇ ਇੰਟਰੋਡਿਊਸ ਕੀਤੀ ਸੀ ਟੈਕਟੀਕਲ ਕੰਬੈਟ ਕੈਜੁਅਲਟੀ ਕੇਅਰ ਦੇ ਲਈ। ਸੋ ਉਹਨਾਂ ਨੂੰ ਦਿੱਤਾ ਗਿਆ ਹੈਗਾ। ਜੀ, ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਆਉਂਦੇ ਹਾਂ। ਸਟਾਕਟਨ ਤੋਂ ਆ ਰਹੀ ਆ ਇੱਕ ਖਬਰ, CBS ਨੇ ਜਿਹੜੀ ਨਿਊਜ਼ ਰਨ ਕੀਤੀ ਆ, ਉਹਦੇ ਬਾਰੇ ਕਰਦੇ ਹਾਂ ਖਬਰ ਵੀ ਇੰਡੀਅਨ ਗੈਂਗ ਜਿਹੜਾ ਸਿੱਖਾਂ ਨੂੰ ਟਾਰਗੇਟ ਕਰਦਾ ਆ, ਉਹ ਹੁਣ ਇਨਵੈਸਟੀਗੇਸ਼ਨ ਦੇ ਅੰਡਰ ਆ। ਸਟਾਕਟਨ ਦੇ ਇੱਕ ਹੋਮੋਸਾਈਡ ਮਾਮਲੇ ਦੇ ਵਿੱਚ, ਕਤਲ ਦੇ ਮਾਮਲੇ 'ਚ ਕੀ ਆ ਪੂਰਾ ਇਹ ਗੱਲ ਹੋਈ ਉੱਥੇ, ਉਹਦੇ ਬਾਰੇ ਕਰਾਂਗੇ ਗੱਲ ਬ੍ਰੇਕ ਤੋਂ ਬਾਅਦ। ਜੁੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਨਾਲ।
ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਬੜੀ ਖਤਰਨਾਕ ਖਬਰ ਆ, ਸਟਾਕਟਨ ਤੋਂ ਆ ਰਹੀ ਆ। ਅੱਜ CBS ਨਿਊਜ਼, ਜਿਹੜੀ ਸੈਕਰਾਮੈਂਟੋ ਸਟਾਕਟਨ ਏਰੀਏ ਦਾ ਟੀਵੀ ਸਟੇਸ਼ਨ ਆ, ਉਹਨਾਂ ਨੇ ਕਵਰ ਕੀਤੀ ਆ ਵੀ ਇੰਡੀਅਨ ਗੈਂਗ ਨੋਨ ਟੂ ਟਾਰਗੇਟ 6 ਬੀਇੰਗ ਇਨਵੈਸਟੀਗੇਟਡ ਫॉर ਸਟਾਕਟਨ ਹੋਮੋਸਾਈਡ। ਸਟਾਕਟਨ ਦੇ ਵਿੱਚ ਦਸੰਬਰ 23 ਨੂੰ ਸ਼ੂਟਿੰਗ ਹੋਈ ਸੀ ਘਰ ਦੇ ਬਾਹਰ, ਜਿੱਥੇ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਉਸ ਸੰਬੰਧ ਦੇ ਵਿੱਚ ਇੰਡੀਆ ਦੀਆਂ ਅਖਬਾਰਾਂ ਨੇ ਛਾਪਿਆ ਸੀ ਵੀ ਇਹ ਜਿਹੜੇ ਗੈਂਗਸ ਨਾਲ ਰਿਲੇਟਡ ਹੈਗੀ ਆ। ਤੇ ਅੱਜ ਇਸ ਖਬਰ 'ਚ ਇਹ ਆ ਰਿਹਾ ਆ ਵੀ ਜਿਹੜੇ ਸਿੱਖ ਖਾਲਿਸਤਾਨੀ ਪੱਖੀ ਆ ਜਾਂ ਸਿੱਖ ਰਾਜ ਦੀ ਮੰਗ ਕਰਦੇ ਆ, ਉਹਨਾਂ ਦੇ ਅਗੇਂਸਟ ਜਿਹੜਾ ਇੰਡੀਆ ਦਾ ਗੈਂਗ ਆ, ਉਹਨਾਂ ਨੇ ਇਸ ਬੰਦੇ ਨੂੰ ਮਾਰਿਆ ਹੈਗਾ। ਇਹ CBS ਰਿਪੋਰਟ ਕਰ ਰਹੀ ਆ। ਐਗਜ਼ੈਕਟਲੀ ਜੋ ਉਹਦੇ ਵਿੱਚ ਲਿਖਿਆ ਆ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹੈਗੇ ਆ। ਕਹਿੰਦੇ ਵੀ ਜੋ ਰੀਸੈਂਟਲੀ ਹੋਮੋਸਾਈਡ ਹੋਇਆ ਸੀ ਸਟਾਕਟਨ ਦੇ ਵਿੱਚ, ਉਹਦਾ ਜਿਹੜਾ ਸਾਰਾ ਬਲੇਮ ਆ ਉਹ ਇੰਡੀਅਨ ਗੈਂਗ ਜੋ ਸਿੱਖਾਂ ਨੂੰ ਟਾਰਗੇਟ ਕਰਦਾ ਆ, ਉਸ ਨੂੰ ਦਿੱਤਾ ਗਿਆ ਆ। ਇਹ ਮਲਟੀਪਲ ਇੰਡੀਅਨ ਮੀਡੀਆ ਰਿਪੋਰਟਸ ਆ ਰਹੀਆਂ ਹੈਗੀਆਂ। ਸਟਾਕਟਨ ਦੀ ਪੁਲਿਸ ਨੇ ਵੀ ਟੀਵੀ ਚੈਨਲ ਨੂੰ ਇਹ ਦੱਸਿਆ ਵੀ ਅਸੀਂ ਇਹ ਰੂਲ ਆਊਟ ਨਹੀਂ ਕਰ ਰਹੇ ਹੈਗੇ। ਜੋ ਸਟਾਕਟਨ ਦਾ ਏਰੀਆ ਆ, ਸਾਰਿਆਂ ਨੂੰ ਪਤਾ ਵੀ ਸਭ ਤੋਂ ਪੁਰਾਣਾ ਗੁਰੂ ਘਰ 1912 ਦੇ ਵਿੱਚ ਬਣਿਆ ਸੀ, ਤੇ ਉੱਥੇ ਸਿੱਖ ਕੌਮ ਦੀ ਗੱਲ ਹੁੰਦੀ ਰਹਿੰਦੀ ਆ ਹਮੇਸ਼ਾ, ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਟਾਕਟਨ ਏਰੀਏ ਦੇ ਵਿੱਚ ਲੋਕ ਰਹਿੰਦੇ ਹੈਗੇ ਆ। ਸੋ ਜੋ ਇਹ ਵਾਇਲੈਂਸ ਵੱਧ ਰਹੀ ਆ, ਇਹਦਾ ਜਿਹੜਾ ਬਹੁਤ ਜ਼ਿਆਦਾ ਜਿਹੜਾ ਫਿਕਰ ਹੈਗਾ। ਇਸ ਸੰਬੰਧ ਦੇ ਵਿੱਚ ਤੇਜਪਾਲ ਸਿੰਘ ਬੈਨੀਵਾਲ, ਜੋ ਜੁਆਇੰਟ ਸੈਕਟਰੀ ਆ ਤੇ ਹਿਸਟੋਰੀਅਨ ਆ, PhD ਕੀਤੀ ਆ ਉਹਨਾਂ ਨੇ, ਸਟਾਕਟਨ ਗੁਰਦੁਆਰੇ ਦੇ ਜੋ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਮੈਂ ਆਪਣੇ ਪਰਿਵਾਰ ਨੂੰ ਸੇਫ ਰੱਖਣਾ ਚਾਹੁੰਦਾ, ਮੇਰੀ ਕਮਿਊਨਿਟੀ ਨੂੰ ਸੇਫ ਰੱਖਣਾ ਚਾਹੁੰਦਾ, ਤੇ ਸਾਨੂੰ ਜਿਹੜਾ ਆ ਐਕਸਟਰਾ ਵਿਜੀਲੈਂਟ ਰਹਿਣਾ ਚਾਹੀਦਾ ਹੈਗਾ। ਤੇ ਜੋ ਇਨਵੈਸਟੀਗੇਟਰਸ ਆ, ਉਹ ਕਹਿੰਦੇ ਵੀ ਜੋ ਇਹ ਇਨਵੈਸਟੀਗੇਸ਼ਨ ਚੱਲ ਰਹੀ ਆ ਇਸ ਕਤਲ ਦੀ, ਤੇ ਇਹ ਜੋ ਦਸੰਬਰ 23 ਨੂੰ ਨਵੀਂ ਇੱਕ ਕਮਿਊਨਿਟੀ ਬਿਲਟ ਹੋਈ ਹੈਗੀ ਆ ਮਾਊਂਟ ਐਲਬਰਸ ਵੇ, ਉੱਥੇ ਜਦੋਂ ਗੋਲੀਆਂ ਚੱਲੀਆਂ ਸੀਗੀਆਂ, ਉਹ ਹਜੇ ਅਰਲੀ ਆ, ਪਰ ਅਸੀਂ ਇਨਵੈਸਟੀਗੇਟ ਕਰ ਰਹੇ ਹੈਗੇ ਆ। ਬਰਾਇਨ ਐਬਰੀਗਾਨਾ ਇੱਕ ਨੈਕਸਟ ਡੋਰ ਨੇਬਰ ਆ ਜਿੱਥੇ ਇਹ ਕਤਲ ਕੀਤਾ ਗਿਆ। ਉਹ ਕਹਿੰਦਾ ਵੀ ਮੈਂ 10 ਦੇ ਕਰੀਬ ਗਨ ਸ਼ਾਟ ਜੋ ਆ ਸੁਣੇ, ਤੇ ਕਹਿੰਦਾ ਵੀ ਇਹ ਜਿਹੜਾ ਘਰ ਸੀਗਾ ਜਿੱਥੇ ਇਹ ਘਰ ਦੇ ਬਾਹਰ ਗੋਲੀ ਚੱਲੀ ਆ, ਇਹਨਾਂ ਦਾ ਜਿਹੜਾ ਡੋਰ ਆ ਗਰਾਜ ਦਾ ਹਮੇਸ਼ਾ ਹੀ ਖੁੱਲਾ ਰਹਿੰਦਾ ਸੀ। ਡੇ ਨਾਈਟ ਕੋਈ ਨਾ ਕੋਈ ਆਉਂਦਾ ਜਾਂਦਾ ਰਹਿੰਦਾ ਸੀ, ਕਾਰਾਂ ਕਹਿੰਦੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਸੀ। ਕਹਿੰਦਾ ਵੀ ਮੈਂ ਜਦੋਂ ਗੂਗਲ ਤੇ ਸਰਚ ਕਰਕੇ ਦੇਖਿਆ ਵੀ ਕਿੰਨੀਆਂ ਜ਼ਿਆਦਾ ਜਿਹੜੀਆਂ ਰਿਪੋਰਟਸ ਆ ਇੰਡੀਆ ਮੀਡੀਆ ਦੀਆਂ ਵੀ ਇਹ ਗੈਂਗ ਰਿਲੇਟਡ ਸੀਗੀਆਂ। ਸੋ ਇਹਦੇ ਵਿੱਚ ਜਿਹੜਾ ਵਿਕਟਮ ਆ ਉਹਨੂੰ ਇਹ ਕਿਹਾ ਗਿਆ ਆ ਵੀ ਉਹ ਡਰੱਗ ਸਮਗਲਰ ਸੀ, ਤੇ ਇੱਕ ਪੰਜਾਬੀ ਗੈਂਗ ਜੋ ਆ ਉਸ ਨੇ ਇਸ ਨੂੰ ਮਾਰਿਆ ਹੈਗਾ। ਇਹ ਉਹੀ ਗੈਂਗ ਆ ਜੋ ਪ੍ਰੋ ਖਾਲਿਸਤਾਨੀ ਲੀਡਰਸ ਦੇ ਅਗੇਂਸਟ ਵਾਇਲੈਂਸ ਕਰ ਰਿਹਾ ਹੈਗਾ, ਤੇ ਉਹ ਸਿੱਖ ਜਿਹੜੇ ਆਪਣੇ ਵੱਖਰੇ ਰਾਜ ਦੀ ਗੱਲਬਾਤ ਕਰ ਰਹੇ ਹੈਗੇ ਆ। ਫੇਸਬੁੱਕ ਪੋਸਟ ਦੇ ਉੱਤੇ ਪੰਜਾਬੀ ਗੈਂਗ ਨੇ ਇਸ ਕਲੇਮ ਦੀ ਰਿਸਪੌਂਸਿਬਿਲਿਟੀ ਲਈ ਸੀ, ਤੇ CBS ਸੈਕਰਾਮੈਂਟੋ ਨੇ ਉਹ ਜਿਹੜੀਆਂ ਰਿਪੋਰਟਸ ਆ ਉਹ ਸ਼ੋਅ ਵੀ ਕੀਤੀਆਂ ਜੋ ਸਟਾਕਟਨ ਪੁਲਿਸ ਕੋਲ ਇਸ ਟਾਈਮ ਹੈਗੀਆਂ। ਜੀ, ਫੇਸਬੁੱਕ ਪੋਸਟ ਪਾਈ ਗਈ ਸੀ ਗੋਲਡੀ ਬਰਾੜ ਦੇ ਖਾਤੇ ਤੋਂ, ਜਿਹਦੇ ਵਿੱਚ ਉਹ ਲਿਖਦਾ ਆ ਵੀ ਆਈ ਤੇ ਗੋਹਿਤ ਗੁਦਾਰਾ ਤੇ ਗੋਲਡੀ ਬਰਾੜ, ਅਸੀਂ ਇਸ ਸੁਨੀਲ ਯਾਦਵ ਦੇ ਮਰਡਰ ਦੀ ਪੂਰੀ ਰਿਸਪੌਂਸਿਬਿਲਿਟੀ ਲੈਂਦੇ ਆ। ਕਹਿੰਦੇ ਵੀ ਇਹਦਾ ਨਾਂ ਗੋਲੀ ਵੀ ਸੀਗਾ, ਜਿਹੜਾ ਕੈਲੀਫੋਰਨੀਆ ਸੀ। ਕਹਿੰਦੇ ਵੀ ਇਹਨੇ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਜਿਹੜਾ ਗੋਲਡੀ ਬਰਾੜ ਦੇ ਇਹ ਸ਼ਬਦ ਨੇ ਵੀ ਅੰਕਿਤ ਭਾੜੂ ਜਿਹੜਾ ਉਹਨਾਂ ਦਾ ਭਰਾ ਸੀਗਾ, ਉਸ ਦਾ ਐਨਕਾਊਂਟਰ ਜਿਹੜਾ ਉਹ ਕਰਾਇਆ ਸੀ, ਤੇ ਅੱਜ ਅਸੀਂ ਉਸ ਦੀ ਮੌਤ ਦਾ ਬਦਲਾ ਜਿਹੜਾ ਉਹ ਲਿਆ ਹੈਗਾ ਆ। ਸੋ ਇਹ US ਬੇਸਡ ਜਿਹੜਾ ਗੈਂਗਸਟਰ ਗੋਲਡੀ ਬਰਾੜ ਤੇ ਰੋਹਿਤ ਗੁਦਾਰਾ ਆ, ਉਹਨਾਂ ਦੇ ਦੁਆਰਾ ਸੋਸ਼ਲ ਮੀਡੀਆ ਦੇ ਉੱਤੇ ਇਹ ਰਿਸਪੌਂਸਿਬਿਲਿਟੀ ਲਈ ਗਈ ਹੈਗੀ ਆ। ਇਹ ਵੀ ਇੱਕ ਜ਼ਿਕਰਯੋਗ ਗੱਲ ਆ, ਜੇ ਤੁਸੀਂ ਉਸ ਦਾ ਨਾਂ ਅੱਜ ਕੱਲ੍ਹ ਫੇਸਬੁੱਕ ਦੇ ਉੱਤੇ ਲੱਭਦੇ ਆ ਤਾਂ ਉਹ ਸਰਚ ਨਹੀਂ ਹੁੰਦਾ ਗੋਲਡੀ ਬਰਾੜ ਦਾ। ਉਹ ਫੇਸਬੁੱਕ ਵਾਲੇ ਵੀ ਕਹਿੰਦੇ ਵੀ ਜਿਹੜੇ ਖਤਰਨਾਕ ਲੋਕਾਂ ਦੀ ਸੂਚੀ ਦੇ ਵਿੱਚ ਉਹਨੂੰ ਪਤਾ ਨਹੀਂ ਉਹਨਾਂ ਨੇ ਐਡ ਕੀਤਾ ਆ ਜਾਂ ਕਿੱਦਾਂ ਆ, ਤੁਹਾਡੇ ਮੂਹਰੇ ਉਹਨਾਂ ਦੀਆਂ ਪੋਸਟਾਂ ਆਉਂਦੀਆਂ ਨਹੀਂ ਆ, ਪਰ ਇਹ ਚੀਜ਼ ਆ। ਇਹ ਵੀ ਜਿਹੜੀ ਜ਼ਿਕਰਯੋਗ ਗੱਲ ਆ ਹਰਜੋਤ ਸਿੰਘ ਜੀ, ਨਾਲ ਹੀ ਜਿਹੜਾ ਸੁਨੀਲ ਯਾਦਵ ਆ, ਉਹ ਰਾਹੁਲ ਕੁਮਾਰ ਦਾ ਇੱਕ ਨਕਲੀ ਪਾਸਪੋਰਟ ਬਣਾ ਕੇ ਅਮਰੀਕਾ ਦੇ ਵਿੱਚ ਦਾਖਲ ਜਿਹੜਾ ਉਹ ਹੋਇਆ ਸੀ। ਸੋ 6700 ਬਲਾਕ ਜਿਹੜਾ ਮਾਊਂਟ ਐਲਬਰਸ ਵੇ ਆ, ਉੱਥੇ ਇਹ ਕਤਲ ਨੂੰ ਅੰਜਾਮ ਦਿੱਤਾ ਗਿਆ ਸੀਗਾ।
ਤੇ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਸਾਹਮਣੇ ਆ। ਸੁਨੀਲ ਯਾਦਵ ਦੇ ਉੱਤੇ ਜਿੱਦਾਂ ਤੁਸੀਂ ਦੱਸਿਆ ਵੀ ਇੰਟਰਨੈਸ਼ਨਲ ਡਰੱਗ ਟ੍ਰੈਫਿਕਿੰਗ ਦੇ ਆਪਰੇਸ਼ਨ ਦੇ ਉੱਤੇ ਜਿਹੜੇ ਉਹ ਨਾਲ ਦੋਸ਼ ਜਿਹੜੇ ਉਹ ਲੱਗਦੇ ਆ, ਇਹ ਇੰਡੀਆ ਦੇ ਮੀਡੀਆ ਜਿਹੜਾ ਉਹ ਉਸ ਨੂੰ ਰਿਪੋਰਟ ਕਰ ਰਿਹਾ ਆ। ਰਾਜਸਥਾਨ ਪੁਲਿਸ ਦੇ ਦੁਆਰਾ ਇਸ ਦੇ ਉੱਤੇ ਰੈੱਡ ਕਾਰਨਰ ਨੋਟਿਸ ਵੀ ਜਿਹੜਾ ਉਹ ਜਾਰੀ ਕੀਤਾ ਗਿਆ ਸੀਗਾ ਤੇ ਕਹਿੰਦੇ ਵੀ ਕਈ ਉਸਦੇ ਸਾਥੀ ਆ ਦੁਬਈ ਦੇ ਵਿੱਚ ਵੀ ਫੜੇ ਗਏ ਹੈਗੇ ਆ। ਪਰ ਇਹ ਉਹੀ ਗੈਂਗਸਟਰਸ ਨੇ ਜਿਹੜਾ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਵੀ ਨਾਮ ਜਿਹੜਾ ਜਿਨ੍ਹਾਂ ਦਾ ਆਉਂਦਾ ਆ। ਤੇ ਉਸ ਤੋਂ ਇਲਾਵਾ ਹੋਰ ਜਿੱਦਾਂ ਇਸ ਰਿਪੋਰਟ ਦੇ ਵਿੱਚ ਜ਼ਿਕਰ ਕੀਤਾ ਜਾਂਦਾ ਆ ਵੀ ਜਿਹੜੇ ਪ੍ਰੋ ਖਾਲਿਸਤਾਨ ਲੀਡਰਸ ਆ ਉਹਨਾਂ ਨੂੰ ਡਰਾਉਣ ਧਮਕਾਉਣ ਤੋਂ ਲੈ ਕੇ ਉਹਨਾਂ ਨੂੰ ਮਾਰਨ ਵਾਲੇ ਪਾਸੇ ਤੱਕ ਵੀ ਇਸ ਗੈਂਗ ਦਾ ਨਾਮ ਜਿਹੜਾ ਉਹ ਕਿਤੇ ਨਾ ਕਿਤੇ ਜੁੜਦਾ ਹੈਗਾ ਆ। ਸੋ ਇਹ ਜਿਹੜੀ CBS ਨੇ ਕਹਿੰਦੇ ਵੀ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਉਹ ਸ਼ੋਅ ਕੀਤਾ ਆ ਵੀ ਉਹਨਾਂ ਨੇ ਸਟਾਕਟਨ ਪੁਲਿਸ ਨੂੰ ਵੀ ਇਹ ਜਿਹੜੀ ਪੋਸਟ ਤੇ ਰਿਪੋਰਟ ਜਿਹੜੀ ਉਹ ਦਿਖਾਈ ਹੈਗੀ ਆ ਤੇ ਪੁਲਿਸ ਵੀ ਜਿਹੜੀ ਉਹ ਕਹਿੰਦੀ ਆ ਵੀ ਉਹ ਵੀ ਮੰਨਦੇ ਆ ਵੀ ਇਹ ਗੈਂਗ ਐਕਟੀਵਿਟੀ ਜਿਹੜੀ ਉਹ ਲੋਕਲ ਨਹੀਂ ਸੀ। ਸੋ ਇਸ ਨੂੰ ਇਸ ਐਂਗਲ ਤੋਂ ਵੀ ਉਹ ਹੁਣ ਦੇਖਿਆ ਜਿਹੜਾ ਹੋ ਜਾ ਰਿਹਾ ਆ। ਮਈ 2024 ਦੇ ਵਿੱਚ FBI ਦੇ ਦੁਆਰਾ ਸਿੱਖਾਂ ਦੇ ਲਈ ਖਾਸ ਤੌਰ ਤੇ ਪੰਜਾਬੀ ਦੇ ਵਿੱਚ ਇੱਕ ਪਬਲਿਕ ਸੇਫਟੀ ਵਾਰਨਿੰਗ ਜਿਹੜੀ ਉਹ ਜਾਰੀ ਕੀਤੀ ਗਈ ਸੀ। ਇਸ ਦੇ ਅੰਡਰ ਵੀ ਜੇ ਤੁਹਾਨੂੰ ਕੋਈ ਐਕਸਟੋਰਟ ਕਰ ਰਿਹਾ ਆ, ਤੁਹਾਡੇ ਕੋਲ ਹਵਾਲਗਿਰੀਆਂ ਮੰਗ ਰਿਹਾ ਆ, ਤੁਹਾਨੂੰ ਧਮਕੀਆਂ ਦੇ ਰਹੇ ਆ, ਮਾਰਨ ਦੀ ਧਮਕੀ ਦੇ ਰਹੇ ਆ ਜਾਂ ਕੋਈ ਵੀ ਇਸ ਤਰੀਕੇ ਦੇ ਨਾਲ ਕੋਸ਼ਿਸ਼ ਕਰਦੇ ਆ ਪਿੱਛੇ ਤੁਹਾਡੇ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਨ ਦੀ ਜਿਹੜੀਆਂ ਆ ਉਹ ਕਹਿੰਦੇ ਆ ਤਾਂ ਤੁਸੀਂ FBI ਨੂੰ ਉਹਨਾਂ ਦੀ ਟਿਪ ਲਾਈਨ ਦੇ ਉੱਤੇ ਜਾ ਕੇ ਜਿਹੜਾ ਆ ਉਸ ਬੰਦੇ ਬਾਰੇ ਜਿਹੜੀ ਉਹ ਸ਼ਿਕਾਇਤ ਕਰ ਸਕਦੇ ਆ। ਮੈਨੀਪਾਲ ਕਹਿੰਦੇ ਵੀ ਇਸ ਟਾਈਮ ਇਹ ਹੁਣ ਖਤਰੇ ਵਾਲੀ ਗੱਲ ਬਣੀ ਪਈ ਹੈ, ਚਿੰਤਾ ਵਾਲੀ ਗੱਲ ਬਣੀ ਪਈ ਆ ਵੀ ਇਹ ਇਸ ਤਰੀਕੇ ਦੇ ਨਾਲ ਇਹਨਾਂ ਸ਼ਹਿਰਾਂ ਦੇ ਵਿੱਚ ਵੀ ਬਹੁਤ ਐਕਟਿਵਲੀ ਜਿਹੜੇ ਉਹ ਵਿਚਰ ਰਹੇ ਨੇ। ਸੋ ਇਹ ਹੁਣ ਦੇਖੋ ਅੱਗੇ ਕੀ ਜਿਹੜਾ ਇਸ ਦੇ ਵਿੱਚ ਬਣਦਾ ਆਪਾਂ ਹੈਗਾ ਆ। ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਜੋ ਰਿਪੋਰਟ ਆ ਉਹ ਸੁਣਾਈਏ ਵੀ ਜੋ CBS ਦੀ ਇੰਗਲਿਸ਼ ਦੇ ਵਿੱਚ ਹੈਗੀ ਆ। ਐਬਰੀਗਾਨਾ ਜਿਹੜਾ ਇੱਕ ਨੇਬਰ ਸੀ ਜਿੱਥੇ ਇਹ ਗੋਲੀ ਚੱਲੀ, ਜਿੱਥੇ ਬੰਦੇ ਨੂੰ ਮਾਰਿਆ ਗਿਆ, ਉਹਨੇ ਇਹ ਕਿਹਾ ਵੀ ਮੈਂ ਉਹ ਬੰਦੇ ਦੀ ਜਦੋਂ ਫੋਟੋ ਦੇਖੀ ਇੰਡੀਆ ਦੇ ਰਿਪੋਰਟਸ ਦੇ ਵਿੱਚ ਤਾਂ ਮੈਂ ਦੇਖਿਆ ਇਹ ਉਹੀ ਮੇਰਾ ਨੈਕਸਟ ਡੋਰ ਨੇਬਰ ਸੀਗਾ। ਸਨਮੇਕਿਨ ਕਾਉਂਟੀ ਦੇ ਕਾਰਨਰ ਆਫਿਸ ਨੇ ਹਜੇ ਆਫੀਸ਼ੀਅਲੀ ਨਹੀਂ ਆਇਡੈਂਟੀਫਾਈ ਕੀਤਾ ਗਿਆ ਕਿਉਂਕਿ ਨਾਮ ਹੋਰ ਸੀ, ਪਾਸਪੋਰਟ ਹੋਰ ਤੇ ਆਇਆ। ਸੋ ਮੇਰੇ ਖਿਆਲ ਨਾਲ ਉਹ ਇਨਵੈਸਟੀਗੇਸ਼ਨ ਜਿਹੜੀ ਕਰ ਰਹੇ ਹੈਗੇ ਆ। ਐਬਰੀਗਾਨਾ ਕਹਿੰਦਾ ਵੀ ਮੈਂ ਇਦਾਂ ਦੀਆਂ ਇਨਸੀਡੈਂਟਸ ਸਟਾਕਟਨ 'ਚ ਸੋਚ ਨਹੀਂ ਸਕਦਾ ਸੀ ਵੀ ਕੋਈ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਗੈਂਗ ਆ ਇੱਥੇ ਇੰਨੇ ਜ਼ਿਆਦਾ ਐਕਟਿਵ ਹੋਣ। ਪਿਛਲੇ FBI ਇਹ ਕਹਿ ਰਹੀ ਆ ਵੀ ਇਹ ਸਾਡੇ ਲਈ ਸਰਪ੍ਰਾਈਜ਼ਿੰਗ ਨਹੀਂ ਹੈਗਾ, ਨਾ ਹੀ ਸਿੱਖਾਂ ਦੇ ਲਈ, ਕਿਉਂਕਿ 2024 ਦੇ ਵਿੱਚ FBI ਨੇ ਪਬਲਿਕ ਸੇਫਟੀ ਵਾਰਨਿੰਗ ਜਿਹੜੀ ਐਕਸਟੋਰਸ਼ਨ ਸਕੀਮ ਦੀ ਸੀ, ਜੋ ਬਿਜ਼ਨੈਸਸ ਨੂੰ ਜਿਹੜੇ ਫਰੌਤੀਆਂ ਮੰਗਦੇ ਸੀ, ਲੋਕਾਂ ਤੋਂ ਮੰਗਦੇ ਸੀ, ਉਹਦੇ ਸੰਬੰਧ ਦੇ ਵਿੱਚ FBI ਨੇ ਐਡਵਰਟਾਈਜ਼ਮੈਂਟ ਲਗਾਈ ਸੀ ਲਗਭਗ ਹਰ ਇੱਕ ਮੀਡੀਆ ਦੇ ਵਿੱਚ। ਉਹ ਤੁਸੀਂ ਪੰਜਾਬੀ ਰੇਡੀਓ USA ਦੇ ਉੱਤੇ ਵੀ ਸੁਣੀ ਸੀ। ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਇੱਕ ਵਾਰੀ ਉਹ ਵੀ ਸੁਣਾਉਣ ਦੀ। ਤੁਹਾਨੂੰ ਪਤਾ ਵੀ ਇਹ ਵੀ ਹੋਊਗਾ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਅਨਮੋਲ ਬਿਸ਼ਨੋਈ ਆ ਉਹ ਅਮਰੀਕਾ ਦੀ ਸਰਕਾਰ ਨੇ ਉਸ ਨੂੰ ਵੀ ਅਰੈਸਟ ਕਰ ਲਿਆ ਆਈਸ ਸੀਗਾ ਵਾਲਿਆਂ ਨੇ ਕੀਤਾ ਜੀ, ਸੀਗਾ। ਤੇ ਉਹਨੂੰ ਵੀ ਅਰੈਸਟ ਕੀਤਾ ਸੀ। ਤੇ FBI ਵਾਰ-ਵਾਰ ਕਮਿਊਨਿਟੀ ਨੂੰ ਕਹਿ ਰਹੀ ਆ ਵੀ ਤੁਹਾਨੂੰ ਇਦਾਂ ਦੇ ਲੋਕ ਕਿਸੇ ਦੇ ਕੋਲ ਦਿਸਦੇ ਆ, ਥ੍ਰੈਟ ਕਰਦੇ ਆ ਤੇ ਉਹਨਾਂ ਨੂੰ ਇਮੀਡੀਏਟਲੀ ਜਿਹੜਾ ਆ ਰਿਪੋਰਟ ਕੀਤਾ ਜਾਵੇ। ਸੋ ਬੇਨੀਵਾਲ ਜੋ ਸੈਕਟਰੀ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਸਾਡੀਆਂ FBI ਦੇ ਨਾਲ ਕਈ ਮਲਟੀਪਲ ਮੀਟਿੰਗਸ ਹੋਈਆਂ ਤੇ ਕਮਿਊਨਿਟੀ ਦੀ ਸੇਫਟੀ ਦੇ ਲਈ, ਸਪੈਸ਼ਲੀ ਸਟਾਕਟਨ ਗੁਰੂ ਘਰ ਨੂੰ ਲੈ ਕੇ, ਕਿਉਂਕਿ ਸਟਾਕਟਨ ਗੁਰੂ ਘਰ ਦੇ ਜਿਹੜੇ ਮੈਂਬਰਸ ਆ, ਸੰਗਤ ਆ, ਉਹ ਪੋਲੀਟੀਕਲੀ ਬੜੀ ਐਕਟਿਵ ਹੈਗੀ ਆ। ਉਸ ਚੀਜ਼ ਦੇ ਉਲਟ ਜਿਹੜਾ ਧੱਕਾ, ਇਨਜਸਟਿਸ ਜੋ ਸਿੱਖਾਂ ਦੇ ਅਗੇਂਸਟ ਭਾਰਤ ਦੇ ਵਿੱਚ ਹੋ ਰਿਹਾ ਹੈਗਾ। CBS ਨੇ ਜਦੋਂ ਸਰਮੇਕਿਨ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਆਫਿਸ ਨੂੰ ਪੁੱਛਿਆ ਤੇ ਉਹਨਾਂ ਨੇ ਇਹ ਕਿਹਾ ਵੀ ਜੋ ਪੰਜਾਬੀ ਗੈਂਗ ਐਕਟੀਵਿਟੀ ਲੋਕਲੀ ਆ ਉਹ ਇੰਨੀ ਜ਼ਿਆਦਾ ਤਾਂ ਨਹੀਂ ਐਕਟਿਵ, ਪਰ ਐਰਨ ਹੇਟ ਜੋ ਸਪੋਕਸ ਪਰਸਨ ਆ ਉਹ ਕਹਿੰਦੇ ਆ ਵੀ ਅਸੀਂ ਜੋ ਅਬਜ਼ਰਵ ਕਰ ਰਹੇ ਹੈਗੇ ਆ, ਅਸੀਂ ਇਸ ਨੂੰ ਪੂਰਾ ਜਿਹੜਾ ਆ ਇਨਵੈਸਟੀਗੇਟ ਕਰਾਂਗੇ ਤੇ ਅਸੀਂ ਲਗਾਤਾਰ ਲਾ ਇਨਫੋਰਸਮੈਂਟ ਏਜੰਸੀਜ਼ ਦੇ ਨਾਲ ਕੰਮ ਕਰ ਰਹੇ ਹਾਂ। ਤੇ ਜੋ ਰੀਸੈਂਟਲੀ ਪ੍ਰੋਪੋਜੀਸ਼ਨ 36 ਜਿਹੜਾ ਬਿੱਲ ਪਾਸ ਹੋਇਆ ਕੈਲੀਫੋਰਨੀਆ ਦੇ ਵਿੱਚ, ਉਹਦੇ ਨਾਲ ਜਿਹੜੀ ਗੈਂਗ ਐਕਟੀਵਿਟੀ ਆ ਉਸ ਨੂੰ ਰੋਕਣ ਦੇ ਵਿੱਚ ਅਸੀਂ ਕਾਮਯਾਬ ਹੋਵਾਂਗੇ।
ਜੀ ਬਿਲਕੁਲ, ਤੇ ਹਰਜੋਤ ਸਿੰਘ ਜੀ ਆਪਾਂ ਉਹ ਜਿਹੜੀ ਰਿਪੋਰਟ ਆ ਆਪਣੇ ਸਰੋਤਿਆਂ ਦਰਸ਼ਕਾਂ ਦੇ ਨਾਲ ਉਸ ਦੀ ਸਾਂਝ ਪਾਉਂਦੇ ਹਾਂ। Stockton, a recent homicide there is being blamed on an Indian gang known to target Sikhs. That's according to India media reports. Our reporter Tori Apodaca joining us live now from the Stockton Police Department, getting answers on how the local Sikh community is now responding to that violence. Tori. Tony, Marley, there's still a lot more to uncover with this one. But for starters, the Stockton Police Department here says that it is aware of those India news reports and it is not ruling anything out at this point. But of course, we know so many Sikhs have called Stockton home since it became the first location where a U.S. Gurdwara was built back in 1912. Now that community, though, saying that they are fearing that the same activity and violence they were trying to escape may be active here. For me, is just, making sure that my family is safe and my community is safe. What once was a safe haven for Sikhs in Stockton And being extra vigilant. has been shattered by the possibility of Punjabi gang activity. We heard like 10 gunshots. Stockton PD is investigating, saying there may be more to uncover in the homicide that happened in the early hours of December 23rd in a newly built community on Mount Elbrus Way. There was always people coming and going, and I did think it was strange because they would have the garage open at all times of the day and night. Cars were coming and going. Brian Abergana lives next door. Did you know your neighbor? No, not really. Multiple India media sites are reporting the victim was an alleged drug smuggler who was targeted by a Punjabi gang linked to violence against pro-Khalistan leaders, a group of Sikh separatists seeking a new homeland. In this Facebook post, the Punjabi gang claimed responsibility for the killing, with the message they claim is for their enemies. I showed the report and post to Stockton police, who tell me they do not believe the gang activity was local, but detectives... This was our neighbor. Is that your neighbor? That was crazy. Abergana recognized the photo of his next-door neighbor right away. Have you heard anything about there being any type of gang activity in this community? No, I haven't seen such before. It was news, though, to other neighbors who feared to show their faces on camera. And I was shocked. In May 2024, the FBI put out this warning of an extortion scheme affecting families and businesses with ties to India. It is worrisome for those groups to hear that they're active here. It's why the historian at the Stockton Gurdwara says police and the FBI have had multiple meetings with them about their community's safety. Especially given that Stockton Gurdwara has always been politically active and vocal against the tyranny happening and the injustice happening in India against Sikhs. I didn't even know that was a thing, much less in Stockton. I also asked the San Joaquin County District Attorney if there has been any uptick in Punjabi gang activity here. A spokesperson gave me this statement saying, quote, based on what we've observed, there hasn't been a significant increase in Punjab gang activity in San Joaquin County. We continue to work with law enforcement, and now with the passage of Prop 36, we can be even more proactive in addressing gang activity in San Joaquin County. And Stockton police say that their detectives here still have a lot to uncover. We, of course, will keep you updated as we learn more. ਜੀ ਸੋ ਤੁਸੀਂ ਇਹ ਜਿਹੜੀ ਰਿਪੋਰਟ ਆ ਤੁਹਾਨੂੰ ਜਿਹੜੀ ਸੁਣਾਈ ਜਿਹੜੀ CBS ਨਿਊਜ਼ ਦੇ ਉੱਤੇ ਜਿਹੜੀ ਆ ਰੀਸੈਂਟਲੀ ਜਿਹੜੀ ਉਹ ਚੱਲੀ ਹੈਗੀ ਆ ਤੇ ਨਾਲ ਹੀ ਹਰਜੋਤ ਸਿੰਘ ਜੀ ਜਿਹੜੀ FBI ਦੀ ਵਾਰਨਿੰਗ ਆ ਜੇ ਆਪਾਂ ਉਹ ਵੀ ਨਾਲ ਹੀ ਆਪਾਂ ਪਲੇ ਕਰ ਦਿੰਦੇ ਆ। ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ।
ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਜੀ, ਆਪਾਂ ਇੱਥੇ ਹੁਣ ਇੱਕ ਬ੍ਰੇਕ ਲਵਾਂਗੇ ਤੇ ਰਹਿ ਗਈਆਂ ਖਬਰਾਂ ਦੇ ਉੱਤੇ ਝਾਤ ਮਾਰਦੇ ਹਾਂ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋ ਤੇ ਪ੍ਰੋਗਰਾਮ ਦੇ ਵਿੱਚ ਹਰਜੋਤ ਸਿੰਘ ਜੀ ਜੀ ਆਇਆਂ ਨੇ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਅਗਲੀ ਖਬਰ पर चलिए जो लॉन्ग आइलैंड न्यूयॉर्क ਤੋਂ ਆ ਰਹੀ ਆ। ਯਰੀਕੋ ਇਹ ਟਾਊਨ ਆ, ਇੱਥੇ ਮਈ 2023 ਦੇ ਵਿੱਚ ਇੱਕ ਪੰਜਾਬੀ ਮੂਲ ਦਾ ਅਮਨਦੀਪ ਸਿੰਘ 36 ਸਾਲਾਂ ਦਾ ਸੀ। ਉਸ ਨੇ ਸ਼ਰਾਬ ਪੀ ਕੇ ਇੱਕ ਕਾਰ ਦੇ ਨਾਲ ਐਕਸੀਡੈਂਟ ਕੀਤਾ ਸੀ, ਜਿਹਦੇ ਨਾਲ 2 ਬਿਲਕੁਲ ਨੌਜਵਾਨ ਬੱਚੇ ਜਿਹੜੇ 14 ਸਾਲਾਂ ਦੇ, ਉਹਦੀ ਮੌਤ ਹੋ ਗਈ ਸੀ। ਸੋ ਉਸ ਸੰਬੰਧ ਦੇ ਵਿੱਚ ਅਮਨਦੀਪ ਸਿੰਘ ਨੂੰ ਹੁਣ ਐਗਰੀਵੇਟਡ ਵਹੀਕਲਰ ਹੋਮੋਸਾਈਡ ਤੇ DWI ਕਨੈਕਸ਼ਨ ਦੇ ਸੰਬੰਧ ਦੇ ਵਿੱਚ ਚਾਰਜ ਕੀਤਾ ਗਿਆ ਹੈਗਾ। ਆਫੀਸ਼ੀਅਲ ਜਿਹੜੇ ਆ ਉਹ ਇਹ ਕਹਿ ਰਹੇ ਆ ਕਿ ਮਿਸਟਰ ਸਿੰਘ ਜੋ ਸੀ ਉਹ ਰੋਂਗ ਸਾਈਡ ਦੇ ਉੱਤੇ ਰਾਊਟ 106 ਤੇ ਡਰਾਈਵ ਕਰ ਰਿਹਾ ਸੀ, ਜਦੋਂ ਉਸਨੇ ਅਲਫਾ ਰੋਮੀਓ ਜਿਹਦੇ ਨਾਲ ਹੋਰ 3 ਟੀਮ ਸੀਗੇ ਬੱਚੇ, ਉਹਨਾਂ ਦੀ ਕਾਰ ਨੂੰ ਹਿੱਟ ਕਰ ਦਿੱਤਾ। ਰੋਂਗ ਸਾਈਡ ਤੇ ਜਾ ਰਿਹਾ ਸੀ। ਜਦੋਂ ਪੁਲਿਸ ਵਾਲਿਆਂ ਨੇ ਅਰੈਸਟ ਕੀਤਾ ਤੇ ਬਲੱਡ ਦਾ ਅਲਕੋਹਲ ਲੈਵਲ 0.18 ਸੀਗਾ, ਜੋ ਕਿ ਟਵਾਈਸ ਦਾ ਲੀਗਲ ਲਿਮਿਟ ਆ। ਲੀਗਲ ਲਿਮਿਟ ਨਾਲੋਂ ਡਬਲ ਹੈਗਾ। 2 ਬੱਚੇ ਡਰਿਊ ਹੈਜ਼ਨਵੀਨ ਤੇ ਈਥਨ ਫੈਲਕੋਵਿਚ 14 ਸਾਲਾਂ ਦੇ ਸੀ, ਉਹਨਾਂ ਦੀ ਮੌਤ ਹੋ ਗਈ। ਰੋਜ਼ਲੈਂਡ ਮਿਡਲ ਸਕੂਲ ਦੇ ਬੱਚੇ ਸੀ, 8ਵੇਂ ਗ੍ਰੇਡ ਦੇ। ਟੈਨਿਸ ਦੇ ਬੜੇ ਵਧੀਆ ਸਟਾਰ ਸੀਗੇ। ਇੱਕ ਟੈਨਿਸ ਦੀ ਗੇਮ ਜਿੱਤ ਕੇ ਆਏ ਸੀ, ਉਹਦੇ ਸੰਬੰਧ ਦੇ ਵਿੱਚ ਫੂਡ ਲੈਣ ਗਏ ਸੀ ਰੈਸਟੋਰੈਂਟ ਤੋਂ। ਫੂਡ ਲੈ ਕੇ ਆ ਰਹੇ ਸੀ ਵਿਚਾਰੇ, ਤੇ ਜਦੋਂ ਇਸ ਨੇ ਰੋਂਗ ਸਾਈਡ ਤੇ ਜਾ ਕੇ ਉਹਨਾਂ ਦੇ ਨਾਲ ਐਕਸੀਡੈਂਟ ਕੀਤਾ, ਤੇ ਹੁਣ ਫਰਵਰੀ 7 ਨੂੰ ਸਜ਼ਾ ਸੁਣਾਈ ਜਾਣੀ ਆ। ਕਹਿੰਦੇ ਵੀ 8 ਸਾਲ ਤੋਂ ਲੈ ਕੇ 25 ਸਾਲ ਤੱਕ ਜਿਹੜੀ ਸਜ਼ਾ ਆ ਇਹ ਹੋ ਸਕਦੀ ਆ। ਨੈਸੀਓ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਐਨੀ ਡੋਨਲੇ ਨੇ ਇਹ ਦੱਸਿਆ ਹੈ। ਜੀ ਬਿਲਕੁਲ, ਬੜੀ ਮੰਦਭਾਗੀ ਗੱਲ ਆ। DUI ਵੈਸੇ ਬਹੁਤ ਖਤਰਨਾਕ ਆ, ਤੇ ਤੁਸੀਂ ਦੇਖੋ ਵੀ ਕਿੰਨੇ ਜਾਣੇ ਜਿਹੜੇ ਇਸ ਐਕਸੀਡੈਂਟ ਦੇ ਵਿੱਚ ਇਸ ਦੇ ਦੁਆਰਾ ਮਾਰੇ ਗਏ, ਤੇ ਹੁਣ ਇਹਨੂੰ ਸਜ਼ਾ ਵੀ ਜਿਹੜੀ ਉਹ ਇਵੈਂਚੁਅਲੀ ਜਿਹੜੀ ਉਹ ਕੱਟਣੀ ਪੈਣੀ ਆ। ਭਾਈ ਬਚਾਅ ਰੱਖਿਆ ਕਰੋ, ਪੀ ਕੇ ਚਲਾਉਣ ਵਾਲਾ ਕੰਮ ਬਹੁਤ ਹੀ ਜ਼ਿਆਦਾ ਖਤਰਨਾਕ ਆ, ਜਾਨਲੇਵਾ ਆ। ਸੋ ਇਦਾਂ ਦੇ ਕੰਮ ਤੋਂ ਪਰਹੇਜ਼ ਹੀ ਜਿਹੜਾ ਉਹ ਕੀਤਾ ਜਾਵੇ। ਤੇ ਹਰਜੋਤ ਸਿੰਘ ਜੀ, ਜਾਂਦੇ ਜਾਂਦੇ ਜੇ ਗੱਲ ਕਰਦੇ ਜਾਈਏ ਤਾਂ ਖਬਰ ਆ ਰਹੀ ਆ ਜਰਮਨ ਤੇ ਕਹਿੰਦੇ ਵੀ ਫਰਾਂਸ ਦੇ ਜਿਹੜੇ ਸਰਕਾਰਾਂ ਆ ਉਹ ਸੀਰੀਆ ਦੇ ਨਵੇਂ ਲੀਡਰਸ ਦੇ ਨਾਲ ਮੁਲਾਕਾਤ ਜਿਹੜੀਆਂ ਉਹ ਕਰ ਰਹੇ ਆ। ਸੀਰੀਆ ਦੇ ਜਿਹੜੇ ਉੱਥੇ ਸਿਵਲ ਵਾਰ ਚੱਲ ਰਹੀ ਸੀ, ਉਹਨਾਂ ਨੇ ਇਵੈਂਚੁਅਲੀ ਬਸ਼ਰ ਅਲ ਅਸਾਦ ਦਾ ਤਖਤਾ ਜਿਹੜਾ ਆ ਉਹ ਪਲਟ ਦਿੱਤਾ ਸੀਗਾ, ਤੇ ਟ੍ਰਾਂਜੀਸ਼ਨ ਜਿਹੜੀ ਸਰਕਾਰ ਆ ਉੱਥੇ ਹੁਣ ਬਣਾਈ ਗਈ ਆ। ਪਹਿਲੇ ਕਹਿੰਦੇ EU ਦੇ ਜਿਹੜੇ ਡਿਪਲੋਮੈਟਸ ਆ ਉਹ ਸੀਰੀਆ ਦੇ ਵਿੱਚ ਗਏ ਨੇ ਬਸ਼ਰ ਅਲ ਅਸਾਦ ਤੇ ਜਿਹੜੇ ਉਹ ਕੱਢੇ ਜਾਣ ਤੋਂ ਬਾਅਦ ਚ। ਜਰਮਨੀ ਦੀ ਫੋਰਨ ਮਿਨਿਸਟਰ ਐਨਾਲੀਆ ਬੀਅਰਬੌਕ ਤੇ ਯੂਰਪ, ਉਹਨਾਂ ਨੇ ਕਿਹਾ ਵੀ ਯੂਰਪ ਦੇ ਦੁਆਰਾ ਜਿਹੜਾ ਸੀਰੀਆ ਦੀ ਟ੍ਰਾਂਜੀਸ਼ਨਲ ਸਰਕਾਰ ਡੋਮੈਸਕਸ ਦੇ ਵਿੱਚ ਆ ਉਸ ਦੀ ਸਪੋਰਟ ਜਿਹੜੀ ਉਹ ਕੀਤੀ ਜਾਵੇਗੀ, ਤੇ ਪੋਲੀਟੀਕਲ ਟਾਕਸ ਹਰ ਤਰ੍ਹਾਂ ਦੇ ਜਿਹੜੇ ਉੱਥੇ ਦੇ ਐਥਨਿਕ ਤੇ ਜਿਹੜੇ ਰਿਲੀਜੀਅਸ ਗਰੁੱਪ ਆ ਉਹਨਾਂ ਦੇ ਨਾਲ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਵੀ ਇੱਕ ਨਵੀਂ ਸ਼ੁਰੂਆਤ ਆ ਯੂਰਪ ਤੇ ਸੀਰੀਆ ਦੇ ਦਰਮਿਆਨ, ਜਰਮਨੀ ਤੇ ਸੀਰੀਆ ਦੇ ਦਰਮਿਆਨ। ਕਹਿੰਦੇ ਵੀ ਇੱਕ ਨਵੀਂ ਬਿਗਨਿੰਗ ਇਹ ਹੋ ਰਹੀ ਹੈਗੀ ਆ। ਬਰਬਕ ਤੇ ਫਰਾਂਸ ਦੇ ਜਿਹੜੇ ਜੀਨ ਨਿਓਲ ਬੈਰਟ ਆ ਉਹ ਸੀਰੀਆ ਦੇ ਡਿਫੈਕਟੋ ਜਿਹੜੇ ਲੀਡਰ ਅਹਿਮਦ ਅਲ ਸ਼ਰਾ ਉਸ ਨੂੰ ਡਮਸਕਸ ਦੇ ਵਿੱਚ ਕਹਿੰਦੇ ਵੀ ਮਿਲ ਕੇ ਜਿਹੜੇ ਉਹ ਆਏ ਨੇ, ਤੇ ਕਹਿੰਦੇ ਸੀਰੀਆ ਦੇ ਉੱਤੋਂ ਜਿਹੜੀਆਂ ਸੈਂਕਸ਼ਨਸ ਆ ਉਹਨਾਂ ਦੇ ਪੋਲੀਟੀਕਲ ਪ੍ਰੋਸੈਸ ਨੂੰ ਦੇਖਦੇ ਹੋਏ ਹੀ ਲਿਫਟ ਕੀਤੀਆਂ ਜਿਹੜੀਆਂ ਉਹ ਜਾਣਗੀਆਂ। ਸੋ ਦੇਖ ਲਓ ਹਰਜੋਤ ਸਿੰਘ ਜੀ ਕਿੱਦਾਂ ਜਿਹੜਾ ਪਾਸਾ ਪਲਟਦਾ ਆ। ਇੱਕ ਟਾਈਮ ਦੇ ਉੱਤੇ ਅਮਰੀਕਾ ਨੇ ਸਾਡੇ ਮੁਲਕ ਨੇ $10 ਮਿਲੀਅਨ ਦਾ ਅਵਾਰਡ ਨਾਮ ਰੱਖਿਆ ਸੀ ਉਹਦੇ ਤੇ ਹੁਣ ਉਹ ਨਾਮ ਵੀ ਚੱਕ ਦਿੱਤਾ ਆ। ਤੇ ਤੇ ਫਿਰ ਸੋਸ਼ਲ ਮੀਡੀਆ ਜਾਂ ਹੋਰ ਜਿਹੜੇ ਇਹਨਾਂ ਦੀ ਫਿਰ ਪੋਜੀਸ਼ਨ ਕੀ ਰਹਿੰਦੀ ਆ? ਜਿੱਥੇ ਜੇ ਕੋਈ ਆਜ਼ਾਦੀ ਦੀ ਗੱਲ ਕਰਦਾ, ਇਹ ਤੁਹਾਡੇ ਜਿਹੜੇ ਚੈਨਲ ਬੈਨ ਕਰ ਦਿੰਦੇ ਆ। ਨਹੀਂ, ਇਹਨਾਂ ਦਾ ਤੇ ਹਰਜੋਤ ਸਿੰਘ ਸੋਸ਼ਲ ਮੀਡੀਆ ਦਾ ਨਾ ਪਹਿਲਾਂ ਕਦੀ ਸੀਗਾ ਨਾ ਉਹ ਹੁਣ, ਉਹ ਹਮੇਸ਼ਾ ਹੀ ਸਰਕਾਰਾਂ ਦੇ ਨਾਲ ਹੀ ਮਿਲ ਕੇ ਚੱਲਿਆ, ਤੇ ਉਹਨਾਂ ਨੇ ਹਮੇਸ਼ਾ ਹੀ ਸਰਕਾਰਾਂ ਦੇ ਨਾਲ ਹੀ ਮਿਲ ਕੇ ਚੱਲਣਾ। ਡਸ ਨਾਟ ਮੈਟਰ ਇੱਥੇ ਕੌਣ ਜਿਹੜਾ ਉਹ ਆਉਂਦਾ ਹੈ, ਉਹਨਾਂ ਨੇ ਉਹਨਾਂ ਦੀ ਹੀ ਬੋਲੀ ਜਿਹੜੀ ਉਹ ਬੋਲਣੀ ਹੁੰਦੀ ਹੈ, ਤੇ ਉਹੀ ਚੀਜ਼ ਆਪਾਂ ਪਹਿਲਾਂ ਵੀ ਦੇਖਦੇ ਆਏ ਆ, ਉਹੀ ਚੀਜ਼ ਜਿਹੜੀ ਉਹ ਗਾਂਹ ਵੀ ਦੇਖਦੇ ਰਵਾਂਗੇ। ਸੋ ਇਹ ਆ ਵੀ ਪਾਸੇ ਇਦਾਂ ਪਲਟ ਜਾਂਦੇ ਆ। ਉਹਨਾਂ ਦੀ ਜਥੇਬੰਦੀ ਨੂੰ ਵੀ ਅੱਤਵਾਦੀ ਜਥੇਬੰਦੀ ਘੋਸ਼ ਸੀ, ਉਹ ਵੀ ਵਾਪਸ ਲੈ ਰਹੇ ਆ, ਤੇ ਇਨਾਮ ਵੀ ਜਿਹੜਾ ਉਹ ਚੱਕਿਆ ਗਿਆ, ਤੇ ਅਗਲਾ ਹੁਣ ਸਰਕਾਰ ਦਾ ਲੀਡਰ ਦੇ ਤੌਰ ਦੇ ਉੱਤੇ ਆ। ਤੇ ਯੂਰਪੀਅਨ ਸੰਘ ਦੇ ਆ ਕੇ ਦੇਖੋ ਉਹਨਾਂ ਦੇ ਫੋਰਨ ਮਿਨਿਸਟਰ ਜਿਹੜੇ ਸਪੈਸ਼ਲ ਡਿਪਲੋਮੈਟ ਆ ਉਹ ਆ ਕੇ ਉਹਨਾਂ ਨੂੰ ਹੁਣ ਮਿਲ ਰਹੇ ਆ ਤੇ ਮੁਲਾਕਾਤਾਂ ਕਰ ਰਹੇ ਆ ਵੀ ਭਾਈ ਤੁਹਾਡੇ ਨਾਲ ਜਿਹੜੀ ਸਰਕਾਰ ਆ ਉਹ ਅਸੀਂ ਗੱਲਬਾਤ ਜਿਹੜੀ ਉਹ ਕਰਦੇ ਰਵਾਂਗੇ ਜੀ। ਸੋ ਬਿਲਕੁਲ, ਹਮੇਸ਼ਾ ਜਿਹੜੇ ਕਹਿੰਦੇ ਨਾ ਵੀ ਕਿਸੇ ਲਈ
ਅੱਤਵਾਦੀ ਹੋ ਸਕਦਾ, ਪਰ ਆਪਣੇ ਮੁਲਕ ਦੇ ਲਈ ਉਹ ਆਜ਼ਾਦੀ ਦਾ ਜਿਹੜਾ ਆਜ਼ਾਦੀ ਪਰਸਨ ਆਜ਼ਾਦੀ ਦੀ ਕਿਰਨ ਲੈ ਕੇ ਆਇਆ ਜੀ। ਦੇਖੋ ਬਿਲਕੁਲ। ਆਜ਼ਾਦੀ ਉਹਨੇ ਉੱਥੇ ਲਿਆਂਦੀ, ਉਹਨਾਂ ਦੇ ਹਿਸਾਬ ਦੇ ਨਾਲ ਤੇ ਇਦਾਂ ਆ। ਬਸ਼ਰ ਅਲ ਅਸਾਦ ਨੂੰ ਪੁੱਛੋਗੇ ਤਾਂ ਉਹਨਾਂ ਨੇ ਕਹਿਣਾ ਧੱਕਾ ਕੀਤਾ, ਰਸ਼ੀਆ ਵਾਲਿਆਂ ਨੂੰ ਪੁੱਛੋਗੇ ਉਹਨਾਂ ਨੇ ਕਹਿਣਾ ਵੀ ਗਲਤ ਆ। ਪਰ ਉੱਥੋਂ ਦੇ ਲੋਕ ਤਾਂ ਖੁਸ਼ ਨੇ, ਆਮ ਲੋਕ ਜਿਹੜੇ ਉੱਥੇ ਖੁਸ਼ ਨੇ। ਹੁਣ ਉਹ ਦੇਖੋ ਡਿਕਟੇਟਰ ਸੀ, ਇੰਨਾ ਜ਼ੁਲਮ ਕੀਤਾ, ਲੱਖਾਂ ਦੇ ਹਿਸਾਬ ਨਾਲ ਲੋਕ ਮਾਰੇ, ਤੇ ਹੁਣ ਇਦਾਂ ਦੀ ਪੋਜੀਸ਼ਨ ਆ ਵੀ ਉਹਦੀ ਵਾਈਫ ਯੂਕੇ ਬੋਰਨ, ਉਹ ਕਹਿੰਦੀ ਮੈਂ ਯੂਕੇ ਵਾਪਸ ਜਾਣਾ ਆ, ਬਿਮਾਰ ਆ। ਯੂਕੇ ਵਾਲੇ ਕਹਿੰਦੇ ਨਹੀਂ ਤੈਨੂੰ ਐਂਟਰ ਨਹੀਂ ਹੋਣ ਦੇਣਾ। ਇੱਕ ਇਹ ਵੀ ਖਬਰ ਆ ਰਹੀ ਆ ਵੀ ਅਸਾਦ ਨੂੰ ਜ਼ਹਿਰ ਦਿੱਤੀ ਗਈ ਆ ਰਸ਼ੀਆ 'ਚ, ਹਜੇ ਕਨਫਰਮ ਨਹੀਂ ਹੋਇਆ। ਕਈ ਮੀਡੀਆ ਰਿਪੋਰਟਸ ਜਿਹੜੀਆਂ ਇਹ ਵੀ ਆ ਰਹੀਆਂ। ਸੋ ਸਿਚੁਏਸ਼ਨ ਇਦਾਂ ਦੀ ਹੁੰਦੀ ਹੈਗੀ ਆ ਵੀ ਕਿਸੇ ਇਹ ਵੀ time ਯੂਕੇ ਤੇ ਤੋਂ ਆਈ ਸਰਜਨ ਆ ਜੀ, ਜਿਹੜਾ ਬਸ਼ਰ ਕਿਸੇ ਅਲ time ਅਸਾਦ ਦੇ ਆ। ਉੱਤੇ ਜਿਹੜਾ ਇੰਨਾ ਜ਼ੁਲਮ ਕੀਤਾ ਹੋਵੇ, ਪਤਾ ਲੱਗਦਾ ਵੀ ਬੰਦਾ ਕਿੱਥੇ ਏਦਾਂ ਹੈ ਜੀ। ਜਿਹੜਾ ਨਹੀਂ ਭੱਜ ਨਹੀਂ ਹੁੰਦਾ ਜੀ ਕਿਸੇ ਪਾਸੇ ਵੀ ਜਿਹੜਾ ਉਹ ਧੋਈ ਨਹੀਂ ਹੁੰਦੀ। ਸੋ ਇਹ ਸਾਰੀ ਚੀਜ਼ ਦੇਖਣ ਨੂੰ ਮਿਲ ਰਹੀ ਆ। ਸੋ ਕੰਨ ਤੇ ਲਿਖਿਆ ਉਹ ਜਿਹੜੀ ਗੱਲ ਨਾ, ਡਾਕਟਰ ਅਗਲੀ ਵਾਰੀ ਤੇਰੀ, ਤਾਂ ਉਹ ਚੀਜ਼ ਜਿਹੜੀ ਇਸ ਟਾਈਮ ਬਸ਼ਰ ਅਲ ਅਸਾਦ ਦੇ ਨਾਲ ਸਾਹਮਣੇ ਆ। ਤੇ ਜਿਹੜੇ 11 ਸਾਲ ਤੋਂ 12 ਸਾਲ ਤੋਂ ਜੂਝ ਰਹੇ ਸੀ, ਉਹ ਇਸ ਟਾਈਮ ਸੱਤਾ 'ਚ ਨੇ। ਉਹਨਾਂ ਦੇ ਨਾਲ ਹੁਣ ਜਿਹੜੀਆਂ ਉਹੀ ਸਰਕਾਰਾਂ ਜਿਹੜੀਆਂ ਵੈਸਟ ਦੀਆਂ, ਉਹ ਹੁਣ ਗੱਲਬਾਤ ਕਰ ਰਹੀਆਂ। ਸੋ ਇੱਥੋਂ ਇੱਕ ਉਜਵਲ ਭਵਿੱਖ ਦੇ ਦ੍ਰਿਸ਼ ਜਿਹੜੇ ਉਹ ਜ਼ਰੂਰ ਨਜ਼ਰ ਆਉਂਦੇ ਆ। ਜਿਹੜੇ ਇਨਸਾਫ ਪਸੰਦ ਕੌਮਾਂ ਨੇ, ਆਜ਼ਾਦ ਪਸੰਦ ਕੌਮਾਂ ਨੇ ਜਿਹੜੀਆਂ ਜੂਝ ਰਹੀਆਂ ਆ, ਉਹਨਾਂ ਨੂੰ ਇਦਾਂ ਦੀਆਂ ਸਟੋਰੀਆਂ ਜਿਹੜੀਆਂ ਉਹ ਜ਼ਰੂਰ ਦੇਖਣੀਆਂ ਚਾਹੀਦੀਆਂ ਆ, ਸੁਣਨੀਆਂ ਚਾਹੀਦੀਆਂ ਵੀ ਭਾਈ ਕਿਤੇ ਨਾ ਕਿਤੇ ਜਾ ਕੇ ਇਹ ਚੀਜ਼ ਮਿਸ਼ਨ ਜਿਹੜੇ ਆ ਉਹ ਫਤਿਹ ਹੋ ਜਾਂਦੇ ਨੇ। ਤੇ ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ। ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।